Audio Jungle. ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੇ ਮੈਂ ਜਾਨੀ ਕਿ ਅਜੇਪਾਲ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ। ਤੇ ਹਮੇਸ਼ਾ ਦੀ ਤਰ੍ਹਾਂ ਆਪਣੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਥ ਦੇ ਰਹੇ ਨੇ ਅਮਨ ਭੰਗੂ ਜੀ। ਸਭ ਤੋਂ ਪਹਿਲਾਂ ਆਪਾਂ ਕਰਦੇ ਉਹਨਾਂ ਦਾ ਸਵਾਗਤ। ਅਮਨ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਥੈਂਕ ਯੂ ਸੋ ਮਚ ਜੀ। ਸਤਿ ਸ਼੍ਰੀ ਅਕਾਲ ਜੀ ਇੰਡਸ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਜੀ ਥੈਂਕ ਯੂ। ਤੇ ਜਿੱਦਾਂ ਕਿ ਦੋਸਤੋ ਤੁਹਾਨੂੰ ਪਤਾ ਹੈ ਕਿ ਅਸੀਂ ਇਹ ਪ੍ਰੋਗਰਾਮ ਹਰ ਬੁੱਧਵਾਰ ਆਸਟ੍ਰੇਲੀਆ ਦੇ ਸ਼ਾਮ ਨੂੰ 6 ਵਜੇ ਟਾਈਮ ਲਾਈਵ ਲੈ ਕੇ ਆਉਂਦੇ ਹਾਂ। ਤੇ ਅੱਜ ਵਾਲਾ ਜਿਹੜਾ ਆਪਾਂ ਪ੍ਰੋਗਰਾਮ ਹੈ ਆਪਾਂ ਇਸ 'ਚ ਕੁਝ ਗੱਲਾਂ ਬਾਤਾਂ ਕਰਾਂਗੇ ਟੂਰਿਸਟ ਵੀਜ਼ੇ ਬਾਰੇ ਜਾਂ ਪੇਰੈਂਟਸ ਦੇ ਬਾਰੇ ਜਿਹੜੇ ਆਪਣੇ ਕਹਿ ਲਓ ਕਿ ਮਾਤਾ ਬਾਪੂ ਕੋਈ ਇੰਡੀਆ ਤੋਂ ਨਹੀਂ ਆ ਰਹੇ ਜਾਂ ਕੁਝ ਇੱਥੇ ਫਸੇ ਹੋਏ ਨੇ ਸਟਕ ਹੋਏ ਹੋਏ ਨੇ ਤੇ ਕੁਝ ਹੋਰ ਗੱਲਾਂ ਜਿਹੜੀਆਂ ਤੁਸੀਂ ਜਿੱਦਾਂ ਵੀ ਮੈਸੇਜ ਕਰੋਗੇ ਆਪਾਂ ਫਿਰ ਉਹਦੇ ਹਿਸਾਬ ਨਾਲ। ਤੇ ਸਟਾਰਟ ਮੈਂ ਕਰਨਾ ਚਾਹੂੰਗਾ ਕਿ ਲਾਸਟ ਵੀਕ ਦੇ ਵਿੱਚ ਆਪਾਂ ਨੂੰ ਇੱਕ ਮੈਸੇਜ ਆਇਆ ਸੀਗਾ ਜਿਹੜਾ ਆਪਾਂ ਪਿਛਲਾ ਪ੍ਰੋਗਰਾਮ ਕੀਤਾ ਸੀਗਾ ਸਬ ਕਲਾਸ 115 ਦੇ ਬਾਰੇ ਹੈ ਨਾ ਜੀ। ਤੇ ਉਹ ਮੇਰੇ ਆਪਣੇ ਜੁਝਾਰ ਸਿੰਘ ਵੀਰ ਜੀ ਸੀਗੇ ਉਹਨਾਂ ਨੇ ਕੀਤਾ ਸੀ ਮੈਸੇਜ ਜੀ। ਤੇ ਉਹਦੇ ਬਾਰੇ ਥੋੜਾ ਜਿਹਾ ਪਹਿਲਾਂ ਚਾਨਣਾ ਪਾਓ ਮਤਲਬ ਕਿ ਉਹ 115 ਸਬ ਕਲਾਸ ਵੀਜ਼ਾ ਕੀ ਹੈ ਤੇ ਕਿੱਦਾਂ। ਜੀ ਬਿਲਕੁਲ। ਜਿਹੜਾ 115 ਹੈ ਉਹ ਰਿਮੇਨਿੰਗ ਰਿਲੇਟਿਵ ਵੀਜ਼ਾ ਹੈ ਜੀ। ਸੋ ਉਹਦਾ ਮਕਸਦ ਇਹ ਹੈ ਕਿ ਅਗਰ ਕੋਈ ਵੀ ਇੱਕ ਫੈਮਿਲੀ ਮੈਂਬਰ ਹੈ ਜਿਹੜਾ ਉਹ ਪਿੱਛੇ ਰਹਿ ਗਿਆ ਕਿਸੇ ਵੀ ਕੰਟਰੀ ਦੇ ਵਿੱਚ, ਭਾਵੇਂ ਆਪਾਂ ਇੰਡੀਆ ਦੀ ਗੱਲ ਕਰੀਏ ਕਿ ਇੰਡੀਆ ਦੇ ਵਿੱਚ ਰਹਿ ਗਿਆ, ਉਹਨਾਂ ਦੇ ਬੱਚੇ ਸਾਰੇ ਇੱਥੇ ਆ ਗਏ ਤੇ ਉਹਦੇ ਵਿੱਚ ਬੇਸਿਕਲੀ ਇੱਕ ਜਿਹੜੀ ਮੇਨ ਰਿਕੁਆਇਰਮੈਂਟ ਉਹ ਇਹ ਹੈਗੀ ਕਿ ਤੁਸੀਂ ਰਿਮੇਨਿੰਗ ਰਿਲੇਟਿਵ ਹੋ, ਕਿਉਂਕਿ ਉਹ ਵੀਜ਼ੇ ਦਾ ਨਾਮ ਹੀ ਰਿਮੇਨਿੰਗ ਰਿਲੇਟਿਵ ਹੈ। ਠੀਕ ਹੈ। ਸੋ ਉਹਦਾ ਮਤਲਬ ਇਹ ਹੈ ਕਿ ਵੀ ਤੁਹਾਡਾ ਕੋਈ ਵੀ ਭੈਣ ਭਰਾ ਠੀਕ ਹੈ ਤੇ ਜਾਂ ਕੋਈ ਮਤਲਬ ਜਿਹੜਾ ਫੈਮਿਲੀ ਮੈਂਬਰ ਹੈ ਉਹ ਉੱਥੇ ਨਹੀਂ ਹੋਣਾ ਚਾਹੀਦਾ। ਤੇ ਜਿਹੜੇ ਫੈਮਿਲੀ ਮੈਂਬਰ ਨੇ ਤੁਹਾਡੇ ਬੇਸਿਕਲੀ ਤੁਹਾਡੇ ਉਹ ਸਾਰੇ ਆਸਟ੍ਰੇਲੀਆ ਦੇ ਵਿੱਚ ਸੈਟਲਡ ਹੋਣੇ ਚਾਹੀਦੇ ਨੇ, ਆਸਟ੍ਰੇਲੀਆ ਦੇ ਵਿੱਚ ਹੋਣੇ ਚਾਹੀਦੇ ਨੇ। ਉਹ ਕਿੱਦਾਂ ਦੁਬਾਰੇ ਮੈਂ ਖੁਦ ਨਹੀਂ ਸਮਝਿਆ। ਜਿੱਦਾਂ ਸੌਰੀ ਇੱਕ ਐਗਜ਼ਾਮਪਲ ਲੈਣੇ ਆਪਾਂ, ਕਿਸੇ ਵੀ ਕੋਈ ਮਤਲਬ ਇੱਕ ਐਪਲੀਕੈਂਟ ਹੈ ਮੰਨ ਲਓ ਕਿ ਮੈਂ ਜਿੱਦਾਂ ਕਹ ਲਓ ਕਿ ਮੇਰਾ ਲਾਓ ਤੁਸੀਂ ਐਗਜ਼ਾਮਪਲ ਲੈ ਲਓ ਕਿ ਮੈਂ ਇੱਥੇ ਪੱਕਾ ਹਾਂ। ਹਾਂਜੀ ਹਾਂ, ਤੁਹਾਨੂੰ ਆਪਾਂ ਰਿਮੇਨਿੰਗ ਰਿਲੇਟਿਵ ਆਪਾਂ ਉਦੋਂ ਮੰਨਾਂਗੇ ਜਦੋਂ ਤੁਹਾਡੇ ਜਿਹੜੇ ਫੈਮਿਲੀ ਮੈਂਬਰ ਨੇਗੇ ਉਹ ਸਾਰੇ ਆਸਟ੍ਰੇਲੀਆ ਦੇ ਵਿੱਚ ਨੇਗੇ। ਠੀਕ ਹੈ, ਸਾਰੇ ਫੈਮਿਲੀ ਮੈਂਬਰ। ਤੁਹਾਡੇ ਕੋਈ ਭੈਣ ਭਰਾ ਵੀ ਇੰਡੀਆ ਦੇ ਵਿੱਚ ਨਹੀਂ ਹੈਗੇ, ਉਹ ਵੀ ਸਾਰੇ ਆਸਟ੍ਰੇਲੀਆ ਦੇ ਵਿੱਚ ਨੇਗੇ ਤੇ ਸਾਰੇ ਪੀਆਰ ਜਾਂ ਸਿਟੀਜ਼ਨ ਨੇ। ਤੇ ਤੁਹਾਨੂੰ ਇੱਕ ਜਾਣੇ ਨੇ ਤੁਹਾਨੂੰ ਸਪਾਂਸਰ ਕਰਨਾ ਤੇ ਉਹ ਆਸਟ੍ਰੇਲੀਆ ਦੇ ਵਿੱਚ ਸੈਟਲਡ ਹੋਣੇ ਚਾਹੀਦੇ ਨੇ। ਉਹ ਆਸਟ੍ਰੇਲੀਅਨ ਰੈਜ਼ੀਡੈਂਟ ਜਾਂ ਸਿਟੀਜ਼ਨ ਜਾਂ ਐਲੀਜੀਬਲ ਨਿਊਜ਼ੀਲੈਂਡ ਸਿਟੀਜ਼ਨ ਇੱਕ ਹੁੰਦੇ ਨੇਗੇ, ਉਹ ਵੀ ਉਹਦੇ ਵਿੱਚ ਐਲੀਜੀਬਲ ਹੁੰਦੇ ਨੇ। ਸੋ ਉਹ ਇਹ ਬੇਸਿਕ ਜਿਹੀਆਂ ਰਿਕੁਆਇਰਮੈਂਟਸ ਨੇਗੀਆਂ ਰਿਮੇਨਿੰਗ ਰਿਲੇਟਿਵ ਵੀਜ਼ੇ ਦੀਆਂ। ਜਿੱਦਾਂ ਕਿ ਇਹਦਾ ਨਾਮ ਹੀ ਰਿਮੇਨਿੰਗ ਰਿਲੇਟਿਵ ਆ। ਸੋ ਬੇਸਿਕਲੀ ਤੁਸੀਂ ਇਕੱਲੇ ਰਹਿ ਗਏ ਹੋ, ਤੁਹਾਡਾ ਉੱਥੇ ਕੋਈ ਭੈਣ ਭਰਾ ਕੋਈ ਨਹੀਂ ਹੈਗਾ ਤੇ ਉਹ ਸਾਰੇ ਆਸਟ੍ਰੇਲੀਆ ਦੇ ਵਿੱਚ ਸੈਟਲ ਨੇਗੇ। ਠੀਕ ਹੈ ਜੀ। ਤੇ ਮੰਨ ਲਓ ਕਿ ਮੈਂ ਇੰਡੀਆ ਵਾਂ, ਬਾਕੀ ਸਾਰੇ ਆਸਟ੍ਰੇਲੀਆ 'ਚ ਸੈਟਲ ਨੇ ਤੇ ਉਹ ਵੀਜ਼ਾ ਮੇਰੇ ਵਾਸਤੇ ਮਤਲਬ ਰਿਮੇਨਿੰਗ ਰਿਲੇਟਿਵ ਜਿਹੜੇ ਵੀ ਆਪਣੇ ਰਿਸ਼ਤੇਦਾਰ ਮਤਲਬ ਰਹਿ ਗਏ ਨੇ ਪਿੱਛੇ ਹਨਾ। ਰਿਸ਼ਤੇਦਾਰ ਦੇ ਵਿੱਚ ਸਾਈਡ ਤੇ ਕਰ ਦਿਓ ਜੀ। ਨਹੀਂ ਆਈ ਮੀਨ ਟੂ ਸੇ ਕਿ ਕਲੋਜ਼ ਫੈਮਿਲੀ ਹਾਂਜੀ ਜਿਹੜੇ ਤੁਹਾਡੇ ਜਿਹਨੂੰ ਆਪਾਂ ਕਹਿ ਸਕਦੇ ਹਾਂ ਨੀਅਰ ਰਿਲੇਟਿਵ ਮੇਨ ਟਰਮ ਹੈ ਜੀ। ਨੀਅਰ ਰਿਲੇਟਿਵ ਬੋਲੀ ਜਾਂਦੀ ਹੈ ਟਰਮ। ਕਹ ਲਓ ਕਿ ਇੱਕੋ ਮਾਤਾ ਪਿਤਾ ਦੇ ਮਤਲਬ ਸਾਰੇ ਬੱਚੇ ਨਾ। ਜੇ ਮੰਨ ਲਓ ਆਪਾਂ ਇਹਨੂੰ ਸੌਖੇ ਸ਼ਬਦਾਂ 'ਚ ਕਰਨਾ ਹੋਵੇ, ਮੰਨ ਲਓ ਅਸੀਂ 4 ਭੈਣ ਭਰਾ ਹਾਂ ਸਪੋਜ਼ ਕਰੋ ਹਨਾ। ਸਪੋਜ਼ ਨਹੀਂ ਸੀ ਹੈਗੇ 4 ਜੀ, ਅਸੀਂ 4 ਭੈਣ ਭਰਾ, ਮੰਨ ਲਓ 3 ਮੇਰੇ ਭੈਣ ਭਰਾ ਆਸਟ੍ਰੇਲੀਆ 'ਚ ਸੈਟਲ ਨੇ, ਮੈਂ ਇਕੱਲਾ ਇੰਡੀਆ ਰਹਿ ਗਿਆ। ਹਾਂਜੀ ਤੇ ਇਹ ਮੇਰੇ ਵਾਸਤੇ ਆ ਵੀਜ਼ਾ ਮਤਲਬ ਪੋਸੀਬਲ ਹੀ ਹੋ ਸਕਦਾ ਜੀ, ਪਰ ਉਹਦੇ 'ਚ ਇਹ ਵੀ ਆ ਵੀ ਤੁਹਾਡੇ ਪੇਰੈਂਟਸ ਕਿੱਥੇ ਨੇਗੇ, ਉਹ ਵੀ ਇੱਥੇ ਚਾਹੀਦੇ ਨੇ। ਹਾਂ ਉਹੀ ਗੱਲ। ਅੱਛਾ ਉਹ ਵੀ ਇੱਥੇ ਚਾਹੀਦੇ ਨੇ। ਹਾਂ ਕਿਉਂਕਿ ਤੇ ਸਾਰਾ ਮਤਲਬ ਜਿਹੜਾ ਕੋਡਮਾ ਜਿਹੜਾ ਤੁਹਾਡਾ ਮਤਲਬ ਉਹ ਇੱਥੇ ਚਾਹੀਦਾ ਬੇਸਿਕਲੀ। ਤੁਸੀਂ ਇਕੱਲੇ ਉੱਥੇ ਰਹਿ ਗਏ ਹੋਗੇ ਤੇ ਤੁਹਾਡੇ ਵਾਸਤੇ ਹੋ ਸਕਦਾ ਵੀ। ਤੇ ਉਹਦੀ ਫਿਰ ਮੇਰੀ ਕੋਈ ਏਜ ਲਿਮਿਟ ਹੈਗੀ ਵੀ ਇੰਨੀ ਏਜ ਹੋਣੀ ਚਾਹੀਦੀ? ਏਜ ਨਹੀਂ ਹੈਗੀ, ਏਜ ਦੀ ਲਿਮਿਟ ਕੋਈ ਨਹੀਂ ਹੈਗੀ ਜੀ ਇਹਦੇ 'ਚ। ਤੇ ਬੇਸਿਕਲੀ ਆਹੀ ਬੇਸਿਕ ਰਿਕੁਆਇਰਮੈਂਟ ਹੈ ਵੀ ਜਿਹੜੇ ਵੀ ਤੁਹਾਡੇ ਨੀਅਰ ਰਿਲੇਟਿਵ ਜਿਹਦੇ 'ਚ ਭੈਣ ਭਰਾ ਆ ਗਏ, ਕੋਈ ਸਟੈਪ ਕਈ ਵਾਰ ਹੁੰਦਾ ਵੀ ਸੈਕੰਡ ਮੈਰਿਜ ਹੋਈ ਹੁੰਦੀ ਹੈ ਪੇਰੈਂਟਸ ਦੀ ਤੇ ਕੋਈ ਸਟੈਪ ਜਿਹੜੇ ਬ੍ਰਦਰ ਸਿਸਟਰ ਨੇਗੇ ਉਹ ਵੀ ਨਹੀਂ ਹੋਣੇ ਚਾਹੀਦੇ ਉੱਥੇ। ਇਹਦੇ 'ਚ ਤੁਸੀਂ ਤੇ ਤੁਹਾਡੇ ਦੋਵੇਂ ਜਿਹੜੇ ਵਾਈਫ ਉਹਨਾਂ ਦੇ ਵੀ ਭੈਣ ਭਰਾ ਉਹ ਸਾਰੇ ਇੱਥੇ ਹੋਣੇ ਚਾਹੀਦੇ ਨੇ। ਦੋਨਾਂ ਐਪਲੀਕੈਂਟ ਤੇ ਐਪਲੀਕੈਂਟ ਦੇ ਜਿਹੜੇ ਸਪਾਊਸ ਨੇਗੇ ਉਹ ਦੋਨਾਂ ਦੇ ਜਿਹੜੇ ਮਤਲਬ ਰਿਲੇਟਿਵ ਨੇ ਨੀਅਰ ਰਿਲੇਟਿਵ ਨੇ ਜੀ ਮਤਲਬ ਉਹ ਸਾਰੇ ਆਸਟ੍ਰੇਲੀਆ ਦੇ ਵਿੱਚ ਹੋਣੇ ਚਾਹੀਦੇ ਨੇ ਬੇਸਿਕਲੀ ਇਹਦੇ ਵਿੱਚ। ਤੇ ਇਹਦਾ ਮਤਲਬ ਫਿਰ ਬਹੁਤ ਥੋੜੇ ਜਿਹੇ ਲੋਕਾਂ ਵਾਸਤੇ ਹੋਊਗਾ ਵੀ ਇਦਾਂ ਦੇ ਕੇਸ ਬਹੁਤ ਘੱਟ ਹੁੰਦੇ ਹੋਣੇ ਆ। ਬਹੁਤ ਥੋੜੇ ਕੇਸ ਹੁੰਦੇ ਨੇ ਜੀ। ਫੈਮਿਲੀ ਵੀਜ਼ਾਸ ਦੇ ਵਿੱਚ ਬਹੁਤ ਘੱਟ ਇਦਾਂ ਦੇ ਵੀਜ਼ਾਸ ਲੱਗਦੇ ਨੇਗੇ ਬੇਸਿਕਲੀ। ਜਿੱਦਾਂ ਮੈਂ ਜਿੱਦਾਂ ਦੇ ਵੀਜ਼ਾ ਲਗਾਏ ਨੇ ਉਹਦੇ ਵਿੱਚ ਆਰਫਨ ਰਿਲੇਟਿਵ ਵੀਜ਼ਾ ਆਪਾਂ ਲਾਇਆ ਜੀ, ਅਡਾਪਸ਼ਨ ਵੀਜ਼ਾ ਕੀਤਾ। ਸੋ ਬੜੇ ਘੱਟ ਵੀਜ਼ਾਸ ਨੇਗੇ ਜਿਹੜੇ ਘੱਟ ਲੱਗਦੇ ਹੈਗੇ। ਮੇ ਵੀ 1-2 ਸਾਲਾਂ ਦੇ ਵਿੱਚ ਇੱਕ ਦਾ ਵੀਜ਼ਾ ਇਦਾਂ ਦਾ ਆਉਂਦਾ ਜਿਹਦੇ ਵਿੱਚ ਆਪਾਂ ਕਰ ਦਿਆਂਗੇ। ਕਿਉਂਕਿ ਨਾਰਮਲ ਜਿਹੜੇ ਫੈਮਿਲੀ ਵੀਜ਼ਾਸ ਨੇਗੇ ਉਹਨਾਂ ਦੇ ਵਿੱਚ ਪਾਰਟਨਰ ਵੀਜ਼ਾ ਜ਼ਿਆਦਾ ਚੱਲਦਾ ਤੇ ਪੇਰੈਂਟ ਵੀਜ਼ਾ ਜ਼ਿਆਦਾ ਚੱਲਦਾ ਹੈ। ਤੇ ਇਹਦੇ ਵਿੱਚ ਜੇ ਵੀਜ਼ਾ ਲਾਉਣਾ ਤੇ ਉਹ ਐਪਲੀਕੈਂਟ ਮਤਲਬ ਬਾਹਰ ਹੋਣਾ ਚਾਹੀਦਾ ਜਾਂ ਆਸਟ੍ਰੇਲੀਆ ਦੇ ਵਿੱਚ? ਬਾਹਰ ਹੋਣੇ ਚਾਹੀਦੇ ਨੇ ਜੀ, ਬਾਹਰ ਉੱਥੇ ਆਸਟ੍ਰੇਲੀਆ ਦੇ ਵਿੱਚ। ਠੀਕ ਹੈ। ਤਾਂ ਉਮੀਦ ਕਰਦੇ ਹਾਂ ਕਿ ਜਿੱਦਾਂ ਕੁਝ ਹੱਦ ਤੱਕ ਆਪਣੇ ਤੁਹਾਡੀ ਗੱਲਬਾਤ ਕਲੀਅਰ ਹੋ ਗਈ 115 ਦੇ ਬਾਰੇ। ਜੇ ਬਾਕੀ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਜਿੱਦਾਂ ਭਾਜੀ ਦੇ ਨੰਬਰ 'ਤੇ ਆਪਾਂ ਕੰਟੈਕਟ ਕਰ ਸਕਦੇ ਹਾਂ।
ਤੇ ਇਹ ਆਪਾਂ ਅੱਗੇ ਜਿਹੜੇ ਸਭ ਤੋਂ ਮੇਨ ਗੱਲਬਾਤ ਜਿਹੜੀ ਹੁਣ ਚੱਲ ਰਹੀ ਆ, ਆਪਾਂ ਮੰਨ ਲਓ ਜਿੱਥੇ ਵੀ ਉੱਠਦੇ ਬਹਿੰਦੇ ਯਾਰ ਦੋਸਤ ਜਾਂ ਕੁਝ ਵੀ ਮੰਨ ਲਓ ਆਪਾਂ ਫੈਮਿਲੀਜ਼ ਦੇ ਵਿੱਚ ਬਹਿੰਦੇ ਆ, ਬਾਰਡਰ ਓਪਨ ਬਾਰੇ ਗੱਲਬਾਤ ਚੱਲਦੀ ਆ ਕਿ ਇਹ ਬਾਰਡਰ ਕਦੋਂ ਓਪਨ ਹੋਣਗੇ। ਜੀ ਤੁਸੀਂ ਬਾਰਡਰ ਓਪਨ ਤੋਂ ਭਾਵ ਕਿ ਇੰਟਰਨੈਸ਼ਨਲ ਬਾਰਡਰ। ਬਿਲਕੁਲ, ਤੁਸੀਂ ਯਕੀਨ ਨਹੀਂ ਮੰਨਣਾ, ਮਤਲਬ ਐਵਰੀ ਡੇ ਹਰ ਰੋਜ਼ ਦੀਆਂ ਘੱਟੋ ਘੱਟ 3-4 ਕੁਐਰੀਜ਼ ਨੇ ਜਿਹੜੀਆਂ ਉਹ ਬਾਰਡਰ ਓਪਨ ਨੂੰ ਲੈ ਕੇ ਜ਼ਰੂਰ ਆਉਂਦੀਆਂ ਨੇ। ਉਹ ਭਾਵੇਂ ਆਸਟ੍ਰੇਲੀਆ ਦੇ ਜਿਹੜੇ ਇੰਟਰਨਲ ਬਾਰਡਰਸ ਨੇਗੇ ਆਪਾਂ ਉਹਨਾਂ ਦੀ ਗੱਲ ਕਰੀਏ, ਭਾਵੇਂ ਉਹ ਇੰਟਰਨੈਸ਼ਨਲ ਬਾਰਡਰਸ ਨੇਗੇ। ਸੋ ਬੇਸਿਕਲੀ ਅਗਰ ਆਪਾਂ ਇੱਕ ਛੋਟੇ ਜਿਹੇ ਮਤਲਬ ਮੈਂ ਤੁਹਾਨੂੰ ਇੱਕ ਇਹਨੂੰ ਸੰਖੇਪ ਸ਼ਬਦਾਂ 'ਚ ਕਹਾਂ ਕਿ ਜਿਹੜੀ ਆਸਟ੍ਰੇਲੀਆ ਬਾਰਡਰ ਓਪਨਿੰਗ ਨੂੰ ਲੈ ਕੇ ਕਾਫੀ ਸਟ੍ਰਿਕਟ ਨੇ ਉਹ, ਕਿਉਂਕਿ ਜਿੰਨਾ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਬਾਰਡਰ ਖੋਲ੍ਹਣ ਤੋਂ ਪਹਿਲਾਂ ਜਿਹੜੇ ਨੇ ਨੈਸ਼ਨਲ ਬਾਰਡਰ ਖੋਲ੍ਹਣੇ ਜ਼ਰੂਰੀ ਨੇ। ਹਾਂਜੀ ਹਾਂ, ਮਤਲਬ ਅੱਜ ਦੀ ਡੇਟ ਦੇ ਵਿੱਚ ਕੁਈਨਜ਼ਲੈਂਡ ਹੋ ਗਿਆ, WA ਹੋ ਗਿਆ, ਇਵਨ ਤਸਮਾਨੀਆ ਵੀ ਹੁਣ ਖੋਲ ਰਹੇ ਨੇਗੇ। ਸੋ ਇਹਨਾਂ ਨੇ ਆਪਣੇ ਬਾਰਡਰ ਹੀ ਇੱਕ ਦੂਜੇ ਸਟੇਟਸ ਲਈ ਬੰਦ ਕਰ ਰੱਖੇ ਨੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਮੈਂ ਕਹਿੰਦਾ ਵੀ ਇੰਟਰਨੈਸ਼ਨਲ ਬਾਰਡਰ ਖੋਲ੍ਹਣੇ ਬੜੀ ਮੁਸ਼ਕਿਲ ਲੱਗਦੀ ਹੈ। ਬਟ ਕੁਝ ਦਿਨ ਪਹਿਲਾਂ ਇੱਕ ਬਿਆਨ ਆਇਆ ਸੀਗਾ ਜਿਹਦੇ ਵਿੱਚ ਜਿਹੜੇ ਮੈਲਬਨ ਦੇ ਜਿਹੜੇ ਪੋਲੀਟੀਸ਼ੀਅਨਸ ਨੇਗੇ ਉਹ ਬੇਸਿਕਲੀ ਮੰਗ ਕਰ ਰਹੇ ਨੇ ਕਿ ਸਾਡੇ ਜਿਹੜੇ ਇੰਟਰਨੈਸ਼ਨਲ ਬਾਰਡਰ ਨੂੰ ਖੋਲ੍ਹਿਆ ਜਾਵੇ, ਕਿ ਫਲਾਈਟਸ ਨੇ ਜਿਹੜੀਆਂ ਓਪਨ ਕੀਤੀਆਂ ਜਾਣ। ਬਟ ਜਿੱਦਾਂ ਮੈਂ ਪਿਛਲੀ ਵਾਰ ਵੀ ਕਿਹਾ ਸੀਗਾ ਕਿ ਅਗਰ ਇੰਟਰਨੈਸ਼ਨਲ ਬਾਰਡਰਸ ਨੇ ਜਿਹੜੇ ਉਹ ਖੁੱਲ੍ਹਦੇ ਵੀ ਨੇ ਤਾਂ ਉਹ ਯਕਦਮ ਮਤਲਬ ਸਾਰੇ ਵਰਲਡ ਵਾਸਤੇ ਇੱਕਦਮ ਨਹੀਂ ਖੁੱਲ ਜਾਣਗੇ। ਇਹ ਨਹੀਂ ਹੋਣਾ ਕਿ ਪਹਿਲੇ ਦਿਨ ਹੀ ਰਸ਼ ਪੈ ਜਾਣਾ ਕਿ ਇੰਟਰਨੈਸ਼ਨਲ ਫਲਾਈਟਸ ਫੁੱਲੀ ਚੱਲ ਰਹੀਆਂ ਨੇ। ਸੋ ਉਹਨੂੰ ਵੀ ਜਿੱਦਾਂ ਆਪਾਂ ਸਟੇਜਸ ਇਹਨਾਂ ਨੇ ਹੁਣ ਰੱਖੀਆਂ ਹੋਈਆਂ ਸੀ ਰਿਸਟ੍ਰਿਕਸ਼ਨ ਸਟੇਜ 1 2 3 4 ਜਿਹੜੀ ਏਦਾਂ ਕਰਕੇ। ਸੋ ਉਹਦੇ ਵਿੱਚ ਵੀ ਸਟੇਜਸ ਹੋਣਗੀਆਂ ਜਿਹਦੇ ਵਿੱਚ ਸਭ ਤੋਂ ਪਹਿਲਾਂ ਉਹ ਕੰਟਰੀਜ਼ ਤੋਂ ਬੱਚੇ ਬੁਲਾਏ ਜਾਣਗੇ, ਜਾਂ ਇਵਨ ਵਿਜ਼ਟਰ ਕਹਿ ਲਓ ਜਾਂ ਸਟੂਡੈਂਟ ਵੀਜ਼ੇ ਤੇ ਜਾਂ ਹੋਰ ਵੀ ਜਿਹੜੇ ਵੀਜ਼ਾਸ ਨੇ ਉਹਨਾਂ ਦੇ ਉੱਤੇ। ਸਭ ਤੋਂ ਪਹਿਲਾਂ ਉਹ ਵੀਜ਼ਾਸ ਦੇ ਉੱਤੇ ਉਹ ਕੰਟਰੀਜ਼ ਚੋਂ ਲੋਕ ਇੱਥੇ ਆਉਣਗੇ ਜਿੱਥੇ ਮੈਂ ਸਮਝਦਾ ਕਰੋਨਾ ਦੀ ਇਸ ਟਾਈਮ ਜਿਹੜੀ ਮਾਰ ਬਹੁਤ ਘੱਟ ਹੈ ਜਾਂ ਕੰਟਰੋਲ ਦੇ ਵਿੱਚ ਹੈਗੀ। ਸੋ ਉਹ ਸਟੇਜਾਂ ਦੇ ਵਿੱਚ ਹੌਲੀ ਹੌਲੀ ਕਰਕੇ ਇੱਕ ਪਾਇਲਟ ਪ੍ਰੋਗਰਾਮ ਵੀ ਚਲਾ ਰਹੇ ਨੇ ਸਟੂਡੈਂਟਸ ਨੂੰ ਆਸਟ੍ਰੇਲੀਆ ਦੇ ਵਿੱਚ ਲੈ ਕੇ ਆਉਣ ਵਾਸਤੇ। ਸੋ ਉਹਦੇ ਵਿੱਚ ਮੋਸਟ ਲਾਈਕਲੀ ਕੀ ਹੋਣਾ ਕਿ ਉਹਨਾਂ ਨੂੰ ਥੋੜੀਆਂ ਜਿਹੜੀਆਂ ਆਈਸੋਲੇਟਡ ਪਲੇਸਿਸ ਨੇਗੀਆਂ ਇੱਕ ਵਾਰ ਉੱਥੇ ਲੈ ਕੇ ਆਉਣਗੇ। ਜਿੱਦਾਂ ਗੱਲ ਕਰੀ ਚੱਲ ਰਹੀ ਸੀ ਪਹਿਲਾਂ ਸਿੰਗਾਪੁਰ ਤੋਂ, ਚਾਈਨਾ ਤੋਂ, ਕਿਉਂਕਿ ਇਹ ਕੰਟਰੀਜ਼ ਦੇ ਵਿੱਚ ਕਾਫੀ ਕੰਟਰੋਲਡ ਹੈ। ਸੋ ਅਗਰ ਉਹਨਾਂ ਤੋਂ ਜਿਹੜੇ ਐਪਲੀਕੈਂਟਸ ਨੇ ਆਉਂਦੇ ਵੀ ਨੇ ਜਾਂ ਆਪਣੇ ਵੀਜ਼ਾ ਹੋਲਡਰਸ ਨੇ ਆਉਂਦੇ ਵੀ ਨੇਗੇ, ਉਹ ਪਹਿਲਾਂ ਉਹਨਾਂ ਨੂੰ ਕੁਆਰੰਟਾਈਨ ਰੱਖਣਗੇ। ਜਿੱਦਾਂ ਹੋ ਗਿਆ ਮੇ ਬੀ ਐਡਲੇਡ ਤੇ ਕਿਸੇ ਸੈਂਟਰ ਦੇ ਵਿੱਚ ਜਾਂ ਡਾਰਵਿਨ ਦੇ ਵਿੱਚ, ਇਦਾਂ ਦੇ ਕੋਈ ਪਲੇਸਿਸ ਰੱਖ ਲੈਣਗੇ ਵੀ ਜਿੱਥੇ ਉਹਨਾਂ ਨੇ ਪਹਿਲਾਂ 14 ਦਿਨ ਕੁਆਰੰਟਾਈਨ ਕਰਨਗੇ। ਉਸ ਤੋਂ ਬਾਅਦ ਜਿਹੜਾ ਵੀ ਉਹਨਾਂ ਦਾ ਡੈਸਟੀਨੇਸ਼ਨ ਆ ਉਹ ਉੱਥੇ ਚਲੇ ਜਾਣਗੇ, ਫਿਰ ਜਾ ਸਕਦੇ ਆ। ਪਹਿਲਾਂ ਕੁਆਰੰਟਾਈਨ ਕਰਨੀ ਪੈਣੀ ਆ ਤੇ ਮੋਸਟ ਲਾਈਕਲੀ ਜਿਹੜੀ ਕੁਆਰੰਟਾਈਨ ਹੋਊਗੀ ਉਹ ਤੁਹਾਡੀ ਆਪਣੀ ਕਾਸਟ ਤੇ ਹੋਊਗੀ, ਕਿਉਂਕਿ ਸਰਕਾਰ ਨੇ ਇਸ ਚੀਜ਼ ਦਾ ਜਿਹੜਾ ਪ੍ਰਬੰਧ ਜੋ ਵੀ ਹੋਊਗਾ ਤੁਹਾਨੂੰ ਉਹਦੀ ਕੋਈ ਫੀਸ ਹੈ, ਜੋ ਵੀ ਜਾਇਜ਼ ਫੀਸ ਹੋਊਗੀ ਉਹ ਦੇਣੀ ਪੈਣੀ ਹੈ, ਕਿਉਂਕਿ ਤੁਹਾਡੇ ਖਾਣ ਪੀਣ ਦਾ, ਤੁਹਾਡੇ ਰਹਿਣ ਦਾ ਜਿਹੜਾ 14 ਡੇਜ਼ ਦਾ ਪ੍ਰਬੰਧ ਹੋਊਗਾ ਉਹ ਸਰਕਾਰ ਕਰੂਗੀ। ਸੋ ਉਹਦੀ ਜੋ ਜਿੰਨੀ ਫੀਸ ਬਣਦੀ ਹੋਊਗੀ ਉਹ ਦੇ ਕੇ ਤੁਸੀਂ ਆ ਕੇ ਫਿਰ ਤੁਸੀਂ ਜਿਹੜੀ ਕਮਿਊਨਿਟੀ ਦੇ ਵਿੱਚ ਜਾ ਸਕਦੇ ਹੋ, ਕਿਉਂਕਿ ਉਹਦੇ ਵਿੱਚ ਉਹਨਾਂ ਨੇ ਇਹ ਦੇਖਣਾ ਕਿ ਤੁਸੀਂ ਮਤਲਬ ਪਹਿਲਾਂ ਟੈਸਟ ਹੋਣੇ ਨੇ ਕਿ ਤੁਸੀਂ ਕਰੋਨਾ ਤੁਹਾਨੂੰ ਹੋਇਆ ਤਾਂ ਨਹੀਂ ਹੈ। ਅਗਰ ਹੋਇਆ ਤਾਂ ਓਬਵੀਅਸਲੀ ਤੁਸੀਂ ਪਹਿਲੀ ਗੱਲ ਤਾਂ ਜਹਾਜ਼ ਨਹੀਂ ਚੜ੍ਹਨ ਦੇਣਾ ਉਹਨਾਂ ਨੇ। ਜੇ ਚੜ੍ਹ ਵੀ ਗਏ ਤੇ ਕਿਸੇ ਵੀ ਵਜ੍ਹਾ ਕਰਕੇ ਉਸ ਟਾਈਮ ਨਹੀਂ ਸੀ ਤੁਹਾਡੇ ਟੈਸਟ ਦੇ ਵਿੱਚ, ਬਾਅਦ ਦੇ ਵਿੱਚ ਪੋਜ਼ਿਟਿਵ ਆਇਆ, ਤਾਂ ਤੁਹਾਨੂੰ ਕੁਆਰੰਟਾਈਨ ਕਰਕੇ ਤੁਹਾਡਾ ਮਤਲਬ ਇਲਾਜ ਕੀਤਾ ਜਾਊਗਾ। ਅਦਰਵਾਈਜ਼ ਫਿਰ ਤੁਸੀਂ ਕਮਿਊਨਿਟੀ ਦੇ ਵਿੱਚ 14 ਦਿਨਾਂ ਬਾਅਦ ਜਾ ਸਕਦੇ ਹੋ। ਠੀਕ ਹੈ, ਪਰ ਬਾਰਡਰ ਵਾਲੀ ਤਾਂ ਗੱਲ ਇਹ ਨਾ ਹਜੇ ਦੇ ਸਿਰਫ ਕ੍ਰਿਸਮਸ ਤੱਕ ਦਾ ਇਹ ਬਾਰਡਰ, ਜਿਵੇਂ ਤੁਸੀਂ ਦੱਸਿਆ ਵੀ ਆਪਣੇ ਆਸਟ੍ਰੇਲੀਆ ਦੇ ਬਾਰਡਰ ਖੋਲ ਰਹੇ ਨੇ ਇੱਕ ਤੋਂ ਦੂਜੀ ਸਟੇਟ ਦੇ। ਇੰਟਰਨੈਸ਼ਨਲ ਹਜੇ ਤਾਂ ਕੋਈ ਉਹ ਨਹੀਂ ਹੈਗਾ, ਮਤਲਬ ਇਹਨਾਂ ਵੱਲੋਂ ਕੋਈ ਅਨਾਉਂਸਮੈਂਟ ਨਹੀਂ ਹੈਗੀ ਕਿ ਇੰਟਰਨੈਸ਼ਨਲ ਬਾਰਡਰ ਅਸੀਂ ਕਦੋਂ ਖੋਲਾਂਗੇ ਜਾਂ ਕਿੱਦਾਂ। ਜਿਹੜੀ ਅਨਾਉਂਸਮੈਂਟ ਕ੍ਰਿਸਮਸ ਤੇ ਸਿਰਫ ਆਸਟ੍ਰੇਲੀਆ ਨੂੰ ਖੋਲ ਰਹੇ ਨੇ ਜੀ। ਅਨਾਉਂਸਮੈਂਟ ਆਈ ਸੀ ਉਹਦੇ ਵਿੱਚ ਤਾਂ ਇਹ ਕਿਹਾ ਕਿ ਕੁਝ ਹਫ਼ਤੇ ਪਹਿਲਾਂ ਆਈ ਸੀ ਉਹਦੇ 'ਚ ਇਹ ਕਿਹਾ ਕਿ ਜਿਹੜੇ ਬਾਰਡਰਸ ਨੇ ਉਹ ਐਟ ਦੀ ਐਂਡ ਆਫ ਨੈਕਸਟ ਈਅਰ ਖੋਲਾਂਗੇ। ਠੀਕ ਹੈ ਜੀ। ਸੋ ਬਟ ਹੁਣ ਜਿਹੜੀਆਂ ਕਿਉਂਕਿ ਦੇਖੋ ਆਸਟ੍ਰੇਲੀਆ ਦੀ ਜਿਹੜੀ ਇਕਨੋਮੀ ਹੈਗੀ ਉਹ ਹੈਵਲੀ ਡਿਪੈਂਡ ਕਰਦੀ ਹੈ ਮਾਈਗ੍ਰੈਂਟਸ ਦੇ ਉੱਤੇ, ਜਾਂ ਜਿਹੜੇ ਕਹਿ ਲਓ ਬਈ ਆਪਣਾ ਸਟੂਡੈਂਟਸ ਨੇਗੇ, ਵਿਜ਼ਟਰਸ ਨੇਗੇ, ਕਿਉਂਕਿ ਆਸਟ੍ਰੇਲੀਆ ਦੀ ਜੇ ਦੇਖਿਆ ਜਾਵੇ ਇੱਕ ਬੜੀ ਵੱਡੀ ਟੂਰਿਜ਼ਮ ਇੰਡਸਟਰੀ ਹੈਗੀ। ਉਹ ਵੀ ਇਸ ਟਾਈਮ ਮਤਲਬ ਸਰਕਾਰ ਦੇ ਉਹਦੇ ਤੇ ਚੱਲ ਰਹੀ ਹੈ, ਉਹਨਾਂ ਵੱਲੋਂ ਜਿਹੜੀਆਂ ਰਿਬੇਟਸ ਦਿੱਤੀਆਂ ਨੇ ਜਾਂ ਗ੍ਰਾਂਟਸ ਦਿੱਤੀਆਂ ਨੇ ਉਹਨਾਂ ਦੇ ਸਹਾਰੇ ਤੇ ਚੱਲ ਰਹੀਆਂ ਨੇ। ਸੋ ਉਹਨੂੰ ਵੀ ਇਹਨਾਂ ਨੇ ਕਿਸੇ ਨਾ ਕਿਸੇ ਟਾਈਮ ਤੇ ਜਾ ਕੇ ਤਾਂ ਖੋਲ੍ਹਣਾ ਪੈਣਾ ਹੀ ਹੈਗਾ, ਭਾਵੇਂ ਉਹ ਸਟੇਜਸ ਦੇ ਵਿੱਚ ਕਰਨ ਜਾਂ ਮੇਬੀ ਜਿੱਦਾਂ ਵੀ ਜੋ ਵੀ ਪਲਾਨ ਬਣਾਉਂਦੇ ਨੇ। ਬਟ ਕੋਈ ਇੱਕ ਡਿਟੇਲ ਪਲਾਨ ਹੋਏਗਾ, ਉਹ ਪਲਾਨ ਇਹਨਾਂ ਨੇ ਦੇਣਾ ਤੇ ਉਹਦੇ ਅਕੋਰਡਿੰਗਲੀ ਹੀ ਬਾਰਡਰ ਜਿਹੜੇ ਓਪਨ ਕਰਨਗੇ। ਤੇ ਜਿਹੜੇ ਵੀਜ਼ਾ ਮਤਲਬ ਅਪਲਾਈ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕਰਨਾ ਚਾਹੀਦਾ ਹਜੇ ਜਾਂ ਨਹੀਂ ਕਰਨਾ ਚਾਹੀਦਾ? ਮਤਲਬ ਟੂਰਿਸਟ ਵੀਜ਼ੇ ਦੀ ਗੱਲ ਹੈ। ਮਤਲਬ ਦੇਖੋ ਇਹ ਬਹੁਤ ਇੰਡੀਵਿਜੂਅਲ ਜਾਂ ਪਰਸਨਲ ਦਾ ਫੈਸਲਾ, ਬਟ ਪ੍ਰੋਫੈਸ਼ਨਲ ਐਡਵਾਈਸ ਇਹ ਹੈਗੀ ਕਿ ਹਾਲੇ ਤੁਸੀਂ ਹੋਲਡ ਹੀ ਕਰ ਲਓ ਉਹ, ਕਿਉਂਕਿ ਡਿਸੀਜਨ ਉਹਨਾਂ ਨੇ ਨਹੀਂ ਦੇਣਾ। ਉਹਦੇ ਵਿੱਚ ਇਹ ਹੈ ਕਿ ਅਨਲੈਸ ਕੋਈ ਐਮਰਜੈਂਸੀ ਹੈਗੀ ਜਿਹਦੇ ਵਿੱਚ ਜਿੱਦਾਂ ਕਿ ਕੋਈ ਮੈਡੀਕਲ ਪ੍ਰੋਬਲਮ ਹੈਗੀ ਕਿਸੇ ਨੂੰ ਇੱਥੇ, ਜਾਂ ਕੋਈ ਡੈਥ ਹੋ ਗਈ ਹੈ ਜਾਂ ਕੋਈ ਸੀਰੀਅਸਲੀ ਇਲ ਨੇ, ਉਸ ਕੇਸ ਦੇ ਵਿੱਚ
ਤੁਸੀਂ ਐਗਜ਼ੈਂਪਸ਼ਨ ਲੈ ਕੇ ਵੀਜ਼ਾ ਲਾ ਸਕਦੇ ਹੋਗੇ, ਬਟ ਉਹ ਬੜੇ ਰੇਅਰ ਸਰਕਮਸਟੈਂਸਸ ਦੇ ਵਿੱਚ ਹੋਏਗਾ ਤੇ ਉਹਦੇ 'ਚ ਉਹਨਾਂ ਨੇ ਚੈੱਕ ਕਰਨਾ, ਪਹਿਲਾਂ ਤੁਹਾਡੇ ਡਾਕੂਮੈਂਟੇਸ਼ਨ ਚੈੱਕ ਕਰਨਗੇ ਕਿ ਵਾਕਈ ਇਦਾਂ ਦੀ ਕੋਈ ਘਟਨਾ ਹੋਈ ਹੈਗੀ ਜਾਂ ਜੋ ਵੀ ਤੁਹਾਡੇ ਮੈਡੀਕਲ ਰਿਕਾਰਡਸ ਨੇ ਉਹਨਾਂ ਨੂੰ ਚੈੱਕ ਕਰਨਗੇ, ਫਿਰ ਹੀ ਮਤਲਬ ਉਹ ਤੁਹਾਨੂੰ ਐਗਜ਼ੈਂਪਸ਼ਨ ਦੇਣਗੇ, ਕਿਉਂਕਿ ਐਗਜ਼ੈਂਪਸ਼ਨ ਤੋਂ ਬਿਨਾ ਆਸਟ੍ਰੇਲੀਆ ਦੇ ਵਿੱਚ ਕਿਸੇ ਦੀ ਐਂਟਰੀ ਨਹੀਂ ਕਰਵਾ ਰਹੇ ਉਹ। ਸੋ ਉਹ ਚੀਜ਼ ਪਹਿਲਾਂ ਕਰਕੇ ਫਿਰ ਤੁਸੀਂ ਐਂਟਰੀ ਕਰ ਸਕਦੇ ਹੋ। ਪਰ ਦਿੱਕਤ ਇੱਥੇ ਆ ਰਹੀ ਨਾ, ਹੁਣ ਜਿਵੇਂ ਕਈ ਬਹੁਤ ਸਾਰੀਆਂ ਫੈਮਲੀਆਂ ਨੂੰ ਬਾਪੂ ਬੇਬਿਆਂ ਦੀ ਲੋੜ ਹੈ ਜੀ, ਮਤਲਬ ਉਹ ਇੰਡੀਆ ਦੇ ਹਨ ਤੇ ਕਈਆਂ ਦੀ ਫੈਮਿਲੀ 'ਚ ਵਾਧਾ ਹੋਇਆ, ਜਿੱਦਾਂ ਤੁਸੀਂ ਉਹਦੋਂ ਪਾਰਟਨਰ ਵੀਜ਼ੇ ਦੀ ਗੱਲ ਕਰ ਰਹੇ ਸੀ ਵੀ ਇਹ ਪਾਰਟਨਰ ਵੀਜ਼ੇ ਨੂੰ ਬੜਾਵਾ ਦੇ ਰਹੇ ਨੇ, ਉਹ ਚਲੋ ਹਜੇ ਦੇ ਰਹੇ ਨੇ ਹਨਾ, ਬਾਅਦ ਦੀ ਗੱਲ ਹੈ, ਪਰ ਪਹਿਲਾਂ ਆਲਰੇਡੀ ਮਤਲਬ ਜਿਵੇਂ ਫੈਮਲੀਆਂ 'ਚ ਪਰਿਵਾਰ ਵਧੇ ਨੇ, ਛੋਟੇ ਬੱਚੇ ਆਏ ਨੇ, ਮੇਰਾ ਕਹਿਣ ਤੋਂ ਭਾਵ ਬਿਲਕੁਲ ਜੀ। ਇੱਕ ਰਿਪੋਰਟ ਵੀ ਆਈ ਸੀਗੀ ਕਿ ਜਿਹੜਾ ਕਰੋਨਾ ਦੇ ਚੱਲਦੇ ਹੋਏ ਜਿਹੜੀ ਫੈਮਿਲੀ ਪਲੈਨਿੰਗ ਆ ਬਹੁਤ ਜ਼ਿਆਦਾ ਹੋ ਰਹੀ ਹੈਗੀ, ਕਿਉਂਕਿ ਦੇਖੋ ਲੋਕਡਾਊਨ ਦੇ ਵਿੱਚ ਮਤਲਬ ਇਸ ਚੀਜ਼ ਦਾ ਕਿਹਾ ਗਿਆ ਸੀਗਾ ਕਿ ਜਿਹੜੇ ਫੈਮਿਲੀ ਪਲੈਨਿੰਗ ਲੋਕ ਵੱਧ ਕਰ ਰਹੇ ਨੇ, ਬਟ ਬੜੀਆਂ ਕੁਐਰੀਜ਼ ਆ ਰਹੀਆਂ ਨੇ ਜੀ ਵੀ ਪੇਰੈਂਟਸ ਨੂੰ ਬੁਲਾਉਣਾ ਜੇ ਹੋਵੇ ਤਾਂ ਕਿੱਦਾਂ ਬੁਲਾ ਸਕਦੇ ਆਂਗੇ, ਕਿਉਂਕਿ ਦੇਖੋ ਜਿਹੜਾ ਇੱਕ ਪ੍ਰੈਗਨੈਂਸੀ ਹੈਗੀ ਉਹਨੂੰ ਇੱਕ ਮੈਡੀਕਲ ਕੰਡੀਸ਼ਨ ਜ਼ਰੂਰ ਹੈਗੀ ਆ, ਬਟ ਉਹ ਐਮਰਜੈਂਸੀ ਨਹੀਂ ਹੈਗੀ, ਕਿਉਂਕਿ ਅਗਰ ਦੇਖਿਆ ਜਾਵੇ ਅਸੀਂ ਆਪਣੇ ਪੇਰੈਂਟਸ ਨੂੰ ਬੁਲਾ ਲੈਂਦੇ ਆਂਗੇ ਬਾਹਰੋਂ, ਜਾਂ ਕਈ ਲੋਕ ਹੁੰਦੇ ਹੈਗੇ ਜਿਨ੍ਹਾਂ ਦੇ ਪੇਰੈਂਟਸ ਨਹੀਂ ਹੁੰਦੇ ਜਾਂ ਜਿਨ੍ਹਾਂ ਦੇ ਕੋਲੇ ਕੋਈ ਇਦਾਂ ਦੀ ਸਪੋਰਟ ਨਹੀਂ ਹੁੰਦੀ, ਤੇ ਉਹ ਵੀ ਮਤਲਬ ਆਪਣਾ ਜਿਹੜਾ ਟਾਈਮ ਹੈ ਇੱਥੇ ਇਦਾਂ ਹੀ ਔਖੇ ਸੌਖੇ ਕੱਟਦੇ ਨੇਗੇ। ਸੋ ਇਹਨੂੰ ਇੱਕ ਐਮਰਜੈਂਸੀ ਮੈਡੀਕਲ ਐਮਰਜੈਂਸੀ ਨਹੀਂ ਮੰਨਿਆ ਜਾਂਦਾ, ਇਸ ਕਰਕੇ ਬੜੇ ਅਨਲੈਸ ਕੋਈ ਉਹਦੇ ਵਿੱਚ ਕੋਈ ਮੈਡੀਕਲ ਪ੍ਰੋਬਲਮ ਆ ਗਈ ਹੈ ਜਿਹਦੇ ਕਰਕੇ ਤੁਹਾਨੂੰ ਵਾਕਈ ਕਿਸੇ ਦੀ ਲੋੜ ਹੈ ਤੇ ਜਿਹੜਾ ਇੱਥੋਂ ਦਾ ਹੈਲਥ ਸਿਸਟਮ ਆ ਉਹਨੂੰ ਸਪੋਰਟ ਨਹੀਂ ਕਰ ਸਕਦਾ, ਜਾਂ ਤੁਹਾਨੂੰ ਕਨਸਟੈਂਟ ਕੇਅਰ ਚਾਹੀਦੀ ਹੈ, ਤੁਹਾਨੂੰ 24 ਘੰਟੇ ਕੇਅਰ ਚਾਹੀਦੀ ਹੈਗੀ, ਤੇ ਜਿਹੜਾ ਹਸਪੀਟਲ ਹੈਗਾ ਉਹ ਤੁਹਾਨੂੰ ਮਤਲਬ ਉੱਥੇ ਨਹੀਂ ਰੱਖਣਾ ਚਾਹੁੰਦੇ ਕਿਸੇ ਵਜ੍ਹਾ ਕਾਰਨ, ਕਿਉਂਕਿ ਮਤਲਬ ਇਹਦੀ ਕੋਈ ਸਪੈਸੀਫਿਕ ਐਗਜ਼ਾਮਪਲ ਆਪਾਂ ਲੈ ਸਕਦੇ ਹਾਂ। ਕਈ ਵਾਰ ਕੋਈ ਇਦਾਂ ਦਾ ਕੇਸ ਹੁੰਦਾ ਜਿਹਦੇ ਵਿੱਚ ਤੁਹਾਨੂੰ ਹਸਪੀਟਲ ਦੀ ਕੇਅਰ ਦੀ ਲੋੜ ਨਹੀਂ ਹੁੰਦੀ, ਬਟ ਤੁਹਾਨੂੰ ਕਿਸੇ ਦੀ ਵੈਸੇ ਮਤਲਬ ਕੇਅਰ ਹੁੰਦੀ ਹੈਗੀ ਕਿ ਤੁਹਾਨੂੰ ਉਹਨਾਂ ਨੇ ਕਰਨੀ ਹੈ, ਉਦਾਂ ਦੇ ਕੇਸ ਦੇ ਵਿੱਚ ਐਗਜ਼ੈਂਪਸ਼ਨ ਮਿਲਣ ਦੇ ਚਾਂਸ ਹੋ ਸਕਦੇ ਨੇਗੇ। ਉਹ ਵੀ ਸਪੈਸ਼ਲੀ ਹੈ ਕਿ ਇਹਨਾਂ ਤੋਂ ਡਾਕਟਰਸ ਤੋਂ ਲਿਖਵਾਇਆ ਜਾਊਗਾ, ਜੇ ਪਰਮਿਸ਼ਨ ਦੇਣਗੇ, ਲਿਖ ਕੇ ਦੇਣਗੇ ਕੋਈ ਸਮਥਿੰਗ ਇਦਾਂ ਨਾ, ਉਦਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਯਾਰ ਸਾਡੇ ਬੇਬੀ ਹੋਣ ਵਾਲਾ ਜਾਂ ਹੋਇਆ ਤੇ ਸਾਨੂੰ ਬਾਪੂ ਬੇਬੇ ਦੀ ਲੋੜ ਹੈ, ਮਤਲਬ ਉਦਾਂ ਦਾ ਕੋਈ ਜਿਹੜੀ ਐਗਜ਼ੈਂਪਸ਼ਨ ਆਪਾਂ ਅਪਲਾਈ ਕਰਦੇ ਹਾਂ ਜੀ ਉਹਦੇ ਨਾਲ ਅਟੈਚਮੈਂਟ ਤੁਹਾਨੂੰ ਕਰਨੀ ਪੈਂਦੀ ਹੈ, ਐਵੀਡੈਂਸ ਦੇਣੇ ਪੈਂਦੇ ਆ, ਜੋ ਤੁਸੀਂ ਉਹਨਾਂ ਨੂੰ ਗੱਲ ਕਹਿੰਦੇ ਹੋਗੇ ਉਹ ਕਲੇਮ ਕਰਨ ਲਈ ਤੁਹਾਨੂੰ ਸਪੋਰਟਿੰਗ ਜਿਹੜੇ ਐਵੀਡੈਂਸ ਨੇ ਉਹ ਨਾਲ ਲਾਉਣੇ ਪੈਂਦੇ ਨੇ। ਸੋ ਜਿੰਨਾ ਚਿਰ ਉਹ ਨਹੀਂ ਲਾਉਂਗੇ ਉਹਨਾਂ ਚਿਰ ਤਾਂ ਐਗਜ਼ੈਂਪਸ਼ਨ ਮਿਲਣ ਦਾ ਕੋਈ ਚਾਂਸ ਹੀ ਨਹੀਂ ਹੈਗਾ, ਜਿੰਨਾ ਮਰਜ਼ੀ ਆਪਾਂ ਉਹ ਕਹਿੰਦੇ ਵੀ ਪਿੱਟ ਕੇ ਹਟ ਗਈ ਜਾਂ ਹਟ ਗਈ, ਉਹਨਾਂ ਨੇ ਨਹੀਂ ਮੰਨਣਾ। ਸੋ ਜੋ ਵੀ ਆਪਣੇ ਸਰਕਮਸਟੈਂਸਸ ਨੇ ਜੋ ਜਿਹਦੇ ਕਰਕੇ ਆਪਾਂ ਐਗਜ਼ੈਂਪਸ਼ਨ ਲੈਣੀ ਹੈ ਉਹਦੇ ਪੁਖਤਾ ਸਬੂਤ ਜਾਂ ਸੋਲਿਡ ਜਿਹੜੇ ਤੁਹਾਡੇ ਕੋਲ ਸਬਸਟੈਂਸ਼ੀਅਲ ਐਵੀਡੈਂਸ ਲਾ ਕੇ ਹੀ ਤੁਸੀਂ ਆਪਣੀ ਐਗਜ਼ੈਂਪਸ਼ਨ ਅਪਲਾਈ ਕਰਿਓ, ਅਦਰਵਾਈਜ਼ ਉਹਨਾਂ ਨੇ ਰਿਫਿਊਜ਼ ਹੀ ਕਰ। ਜੇ ਕਿਸੇ ਦੇ ਮੰਨ ਲਓ ਜੁੜਵਾਂ ਬੇ ਹੋਏ ਬੱਚੇ, ਜੁੜਵਾਂ ਮੈਂ ਬਹੁਤੀ ਦੂਰ ਨਹੀਂ ਜਾਂਦਾ ਜੀ, ਮੇਰੇ ਆਪਣੇ ਬ੍ਰਦਰ ਇਨ ਲਾਅ ਦੇ ਹੋਏ ਨੇ, ਹਾਂਜੀ ਹਾਂ, ਬਟ ਉਹ ਵੀ ਨਹੀਂ ਬੁਲਾ ਸਕੇ ਉੱਥੋਂ, ਕਿਉਂਕਿ ਜਿਹੜੇ ਉਹ ਵੀ ਇੱਕ ਮਤਲਬ ਐਮਰਜੈਂਸੀ ਉਹਨਾਂ ਦੇ ਘਰ ਲਈ ਹੋ ਸਕਦੀ ਹੈ ਕਿ ਉਹ ਤਾਂ ਵੈਸੇ ਆਪਾਂ ਵੇਖਿਆ ਜਾਵੇ ਜੇ ਆਪਾਂ ਉਦਾਂ ਓਵਰਆਲ ਗੱਲ ਕਰੀਏ ਤੇ ਇਹ ਉਹ ਗੱਲ ਵੀ ਕੋਈ ਚਲੀ ਗੱਲ ਤਾਂ ਨਹੀਂ, ਖੁਸ਼ੀ ਵਾਲੀ ਗੱਲ ਹੁੰਦੀ ਹੈ। ਹਾਊਸ ਹੋਲਡ ਐਮਰਜੈਂਸੀ ਹੈ ਜੀ, ਮੈਡੀਕਲ ਐਮਰਜੈਂਸੀ ਨਾਲ ਇਹਨਾਂ ਨੇ ਕਿਹਾ ਵੀ ਅਸੀਂ ਸਾਰਾ ਕੁਝ ਪ੍ਰੋਵਾਈਡ ਕਰਵਾਉਂਦੇ ਤੁਹਾਨੂੰ ਨਾ, ਈਚ ਐਂਡ ਐਵਰੀ ਸੁਵਿਧਾ ਇਹਨਾਂ ਵੱਲੋਂ ਪ੍ਰੋਵਾਈਡ ਕਰਵਾਉਂਦੇ ਆ। ਜਿਵੇਂ ਹੁਣ ਇਹਨਾਂ ਦਾ ਕਲਚਰ ਹੈ ਤੇ ਵੈਸੇ ਵੀ ਇਕੱਲੇ ਰਹਿੰਦੇ ਇੱਥੇ, ਕਿਹੜਾ ਵੀ ਸਾਰੀਆਂ ਸੱਸਾਂ ਜਾਂ ਦਾਦੀਆਂ ਨਾਲ ਜੀ ਸ਼ਾਮ ਤੱਕ ਉਹ ਤਾਂ ਹੋ ਜਾਂਦੇ ਜੀ। ਤਾਂ ਦੋਸਤੋ ਜਿਹੜੇ ਵੀ ਇਹ ਆਪਣਾ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ, ਖਾਸ ਕਰਕੇ ਜਿੱਦਾਂ ਆਪਾਂ ਚਲੋ ਇੱਕ ਤਾਂ ਹਾਸੇ ਮਜ਼ਾਕ ਵਾਲੀ ਗੱਲ ਵੀ ਆ, ਪਰ ਓਬਵੀਅਸਲੀ ਆਪਾਂ ਨੂੰ ਪਤਾ ਕਿ ਆਪਾਂ ਨੂੰ ਸਾਰਿਆਂ ਨੂੰ ਨੀਡ ਹੈ, ਮਤਲਬ ਮਾਂ ਪਿਓ ਦੀ, ਕਈ ਵੈਸੇ ਵੀ ਆਪਾਂ ਮਿਸ ਕਰ ਰਹੇ ਹਾਂ ਇੱਕ ਦੂਜੇ ਨੂੰ। ਇੰਡੀਆ ਆਪਣੇ ਪੇਰੈਂਟਸ ਨੇ ਉਹ ਆਪਣੇ ਗ੍ਰੈਂਡ ਚਿਲਡਰਨ ਨੂੰ ਇੱਥੇ ਮਿਸ ਕਰ ਰਹੇ ਨੇ, ਜਾਂ ਇੱਥੇ ਕਈ ਹੈਗੇ ਨੇ ਉਹ ਇੰਡੀਆ ਜਾਣਾ ਚਾਹੁੰਦੇ ਨੇ ਮਤਲਬ, ਤੇ ਪਰ ਹਜੇ ਇਦਾਂ ਦੀ ਕੋਈ ਵੀ ਮਤਲਬ ਗੁੰਜਾਇਸ਼ ਨਹੀਂ ਹੈਗੀ ਕਿ ਇੰਟਰਨੈਸ਼ਨਲ ਬਾਰਡਰ ਇਹ ਖੋਲਣਗੇ। ਸੋ ਫਿਲਹਾਲ ਤੇ ਇਹਨਾਂ ਨੇ ਕਿਹਾ ਕਿ ਕ੍ਰਿਸਮਸ ਤੱਕ ਇਹਨਾਂ ਨੇ ਸਾਰਾ ਆਸਟ੍ਰੇਲੀਆ ਖੋਲਣਾ, ਤੇ ਜਦੋਂ ਕਿ ਅੱਜ 2 ਕੋਵਿਡ ਦੇ ਨਵੇਂ ਕੇਸ ਵੀ ਆਏ ਨੇ ਕੁਈਨਜ਼ਲੈਂਡ ਦੇ ਵਿੱਚ ਜੀ। ਇਹ ਵੀ ਚੀਜ਼ਾਂ ਥੋੜੀਆਂ ਪ੍ਰਭਾਵਿਤ ਕਰਦੀਆਂ ਨਾ ਕਿ ਜਦੋਂ ਕੋਈ ਪਲਾਨ ਬਣਾਉਣ ਲੱਗਦੇ ਆ, ਆਪਾਂ ਜੇ ਵੈਸੇ ਕਾਮਨ ਗੱਲ ਕਰੀਏ, ਮੰਨ ਲਓ ਕੋਈ ਪਲਾਨ ਬਣਾਉਣ ਲੱਗਦੇ ਕਿ ਹੁਣ ਆਪਾਂ ਇਦਾਂ ਦਾ ਖੋਲ ਦੇਣਾ, ਪਰ ਜਦੋਂ ਫਿਰ ਕੇਸ ਆ ਗਏ ਆ, ਈਵਨ ਕਿ ਜਿੱਦਾਂ ਕਿ ਕਿਹਾ ਜਾਂਦਾ ਹੁਣ ਇੱਕ ਫਲੂ ਆ, ਇਹਦੇ ਨਾਲ ਆਪਾਂ ਨੂੰ ਰਹਿਣਾ ਪੈਣਾ, ਜਿੱਦਾਂ ਇਹਦੇ ਨਾਲ ਹੀ ਰਹਿਣਾ ਪੈਣਾ, ਬਟ ਸਟਿਲ ਇਹ ਕੰਸਰਨ ਤਾਂ ਹੁੰਦੇ ਆ ਨਾ ਜੀ। ਦੇਖੋ ਦੋ ਚੀਜ਼ਾਂ ਨੇ, ਜਦੋਂ ਵੀ ਕੋਈ ਇਦਾਂ ਦੀ, ਜਿਵੇਂ ਆਪਣਾ ਪਿਛਲੀ ਵਾਰ ਕੀ ਹੋਇਆ ਸੀ ਜਦੋਂ ਕੁਈਨਜ਼ਲੈਂਡ ਦੇ ਵਿੱਚ 2 ਕੁੜੀਆਂ ਸੀਗੀਆਂ, ਉਹ ਗਈਆਂ ਸੀ ਮੈਲਬਨ ਤੋਂ ਸਿਡਨੀ ਤੇ ਸਿਡਨੀ ਤੋਂ ਇੱਥੇ ਆ ਗਈਆਂ। ਸੋ ਉਹਨਾਂ ਨੂੰ ਕਰੋਨਾ ਹੋਇਆ ਸੀਗਾ, ਤੇ ਉਹ ਕਾਫੀ ਉਹਨਾਂ ਨੇ ਰੋਮ ਅਰਾਊਂਡ ਕੀਤਾ, ਸ਼ਾਪਿੰਗ ਸੈਂਟਰ 'ਚ ਗਏ, ਰੈਸਟੋਰੈਂਟਸ ਤੇ ਗਏ। ਸੋ ਉਹਦੇ ਨਾਲ ਕੀ ਹੋਇਆ, ਜਦੋਂ ਉਹ ਕੇਸਿਸ ਬਾਰੇ ਪਤਾ ਲੱਗਿਆ ਤਾਂ ਇੱਕਦਮ ਤੁਸੀਂ ਕਹਿ ਲਓ ਵੀ ਵਿਦਨ 24 ਆਵਰਸ ਇਹਨਾਂ ਨੂੰ ਉਹ ਜਿਹੜੀ ਆਇਡੈਂਟੀਫਾਈ ਕਰਕੇ ਸਾਰਾ ਕੁਝ ਬੰਦ ਕਰਨਾ ਪਿਆ, ਉੱਥੇ ਸੀਲ ਕਰਕੇ, ਮਤਲਬ ਉਹਨਾਂ ਨੇ ਉਹ ਸ਼ਾਪਿੰਗ ਸੈਂਟਰ ਬੰਦ ਕੀਤੇ, ਉਹਨਾਂ ਨੇ ਉਹ ਰੈਸਟੋਰੈਂਟ ਬੰਦ ਕੀਤੇ, ਤੇ ਉੱਥੇ ਇਹਨਾਂ ਨੇ ਨਵਾਂ ਜਿਹੜਾ ਅਮਲਾ ਆਪਣਾ ਜਿਹੜੇ ਮਤਲਬ ਵਰਕਰ ਸੀਗੇ ਉੱਥੇ ਇਹਨਾਂ ਨੇ ਡਿਪਲੋਏ ਕੀਤੇ ਸਾਰੇ। ਉੱਥੇ ਉਹਨਾਂ ਨੇ ਕੋਵਿਡ ਜਿਹੜੇ ਟੈਸਟ ਸੈਂਟਰ ਨੇ ਉਹ ਖੋਲ੍ਹੇ, ਮਤਲਬ ਨਵੇਂ ਜਿਹੜੇ ਮੋਬਾਈਲ ਟੈਸਟ ਸੈਂਟਰ ਨੇ ਉਹ ਲਾਏ, ਤੇ ਆਪਣੇ ਜਿਹੜੀ ਫੋਰਸ ਸੀਗੀ ਉਹਨੂੰ ਲਾ ਕੇ ਸਾਰੇ ਜੋ ਵੀ ਕੰਮ ਕਰਨੇ ਸੀਗੇ ਉਹ ਮਤਲਬ ਉਹਨਾਂ ਨੇ ਜੋ ਵੀ ਫਾਰਮੈਲਿਟੀਜ਼ ਕਰਨੀਆਂ ਸੀ ਉਹ ਕੀਤੀਆਂ। ਸੋ ਉਹਦੇ ਨਾਲ ਹੋਇਆ ਕਿ ਪਹਿਲਾ ਇੱਕ ਤਾਂ ਫਾਈਨੈਂਸ਼ੀਅਲ ਇੰਪੈਕਟ ਪਿਆ ਜੀ, ਮਤਲਬ ਜਿਹੜੇ ਬਿਜ਼ਨੈਸ ਚੱਲ ਰਹੇ ਸੀ ਇੱਕਦਮ ਉਹ ਬੰਦ ਹੋ ਗਏ। ਦੂਜੀ ਗੱਲ, ਸਰਕਾਰੀ ਅਮਲਾ ਜਿਹੜਾ ਸੀਗਾ ਉਹ ਸਾਰਾ ਇਹਨੂੰ ਡਿਪਲੋਏ ਕਰਨਾ ਪਿਆ। ਉਹਦੇ ਨਾਲ ਮੈਡੀਕਲ ਜਿਹੜੀਆਂ
ਹੋ ਸਕਦਾ ਕਿਤੇ ਐਮਰਜੈਂਸੀ ਹਸਪੀਟਲ ਦੇ ਵਿੱਚ ਜ਼ਿਆਦਾ ਸੀਗੀ, ਪਰ ਉਹਨਾਂ ਨੂੰ ਇੱਕਦਮ ਬੰਦੇ ਇੱਥੇ ਭੇਜਣੇ ਪਏ ਉਹ ਥਾਵਾਂ ਤੇ। ਉਹ ਇੱਕ ਛੋਟੀ ਜਿਹੀ ਥਾਂ ਤੇ ਨਹੀਂ ਹੋਇਆ ਸੀ, ਉਹ ਕਾਫੀ ਥਾਂ ਤੇ ਉਹਨਾਂ ਨੂੰ ਇਦਾਂ ਕਰਨਾ ਪਿਆ ਸੀ, ਕਾਫੀ ਨਵੇਂ ਉਹਨਾਂ ਨੂੰ ਆਪਣੇ ਜਿਹੜੇ ਟੈਸਟ ਸੈਂਟਰ ਲਾਉਣੇ ਪਏ ਸੀਗੇ। ਸੋ ਇਹਦੇ ਨਾਲ ਫਾਈਨੈਂਸ਼ੀਅਲ ਇੰਪੈਕਟ ਪੈਂਦਾ ਹੈ ਤੇ ਓਬਵੀਅਸਲੀ ਜਿਹੜਾ ਹੈਲਥ ਸਿਸਟਮ ਹੈ ਉਹਦੇ ਤੇ ਵੀ ਪ੍ਰਭਾਵ। ਬਾਕੀ ਜੇ ਆਪਾਂ ਸੱਚਾਈ ਦੀ ਗੱਲ ਕਰੀਏ, ਜਿਹੜਾ ਆਸਟ੍ਰੇਲੀਆ ਦਾ ਹੈਲਥ ਸਿਸਟਮ ਹੈ, ਮੈਂ ਸਮਝਦਾ ਕਿ ਉਹ ਪੋਪੂਲੇਸ਼ਨ ਦੇ ਹਿਸਾਬ ਨਾਲ ਬੜਾ ਵਧੀਆ। ਹਾਂਜੀ ਹਾਂ, ਵੀ ਉਹਦੇ ਹਿਸਾਬ ਨਾਲ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਠੀਕ ਹੋ ਸਕਦਾ ਕੁਛ ਹੱਦ ਤੱਕ, ਬਟ ਉਹ ਵੀ ਮੈਂ ਸਮਝਦਾ ਕਿ ਇੰਨਾ ਜ਼ਿਆਦਾ, ਬਲਕਿ ਇੱਥੇ ਡਾਕਟਰਸ ਦੀ ਘਾਟ ਰਹਿੰਦੀ ਹੈ, ਨਰਸਿਸ ਦੀ ਘਾਟ ਰਹਿੰਦੀ ਹੈਗੀ। ਸੇ ਜੇ ਅਗਰ ਆਪਾਂ ਗੱਲ ਕਰੀਏ ਕਿ ਇਹਨਾਂ ਨੇ ਇੰਟਰਨੈਸ਼ਨਲ ਬਾਰਡਰਸ ਖੋਲ੍ਹਤੇ ਤੇ ਇੰਡੀਆ ਵਰਗੀ ਕੋਈ ਸਿਚੁਏਸ਼ਨ ਹੋ ਗਈ ਵੀ ਇੱਕਦਮ ਬੜੇ ਨੰਬਰ ਆਫ ਕੇਸਿਸ ਇੱਕਦਮ ਜ਼ਿਆਦਾ ਆ ਗਏ, ਤਾਂ ਉਹ ਇੱਥੋਂ ਦਾ ਜਿਹੜਾ ਹੈਲਥ ਸਿਸਟਮ ਹੈ ਮੈਂ ਸਮਝਦਾ ਉਹ ਹੈਂਡਲ ਵੀ ਨਹੀਂ ਕਰ ਸਕਦਾ। ਸੋ ਇਹਨਾਂ ਨੇ ਉਹ ਸਾਰਾ ਕੁਝ ਜਿਹੜਾ ਇੱਕ ਕੰਟੀਨਜੈਂਸੀ ਪਲਾਨ ਹੈ ਜਿਹੜਾ ਉਹ ਬਣਾ ਕੇ ਹੀ ਚੱਲ ਰਹੇ ਨੇ, ਤੇ ਉਹਦੇ ਫਾਈਨੈਂਸ਼ੀਅਲ ਇੰਪੈਕਟ ਦੇਖ ਰਹੇ ਨੇ ਕੀ ਹੋਣਗੇ, ਤੇ ਉਹਦੇ ਮੈਡੀਕਲ ਦੇ ਉੱਤੇ ਜਿਹੜੇ ਹੈਲਥ ਸਿਸਟਮ ਉਹਦੇ ਤੇ ਕੀ ਇੰਪੈਕਟ ਪੈ ਸਕਦੇ ਨੇ, ਉਹ ਸਾਰਾ ਦੇਖ ਕੇ ਹੀ ਇਹ ਪਲਾਨ ਕਰਕੇ ਓਪਨ ਕਰਨਗੇ ਜੀ ਬਾਰਡਰ। ਚਲੋ ਆਪਾਂ ਨੂੰ ਥੋੜਾ ਜਿਹਾ ਹੌਸਲਾ ਤੇ ਪੇਸ਼ੈਂਸ ਰੱਖਣਾ ਚਾਹੀਦਾ, ਨਾਲੇ ਵੈਸੇ ਵੀ ਕਹਿੰਦੇ ਸਬਰ ਦਾ ਫਲ ਮਿੱਠਾ ਹੁੰਦਾ। ਬਿਲਕੁਲ ਬਿਲਕੁਲ। ਔਰ ਵੈਸੇ ਹੁਣ ਹਾਥੀ ਲੰਘ ਗਿਆ, ਹੁਣ ਤੇ ਪੂਛ ਰਹਿ ਗਈ। ਲੱਗ ਤਾਂ ਇਹੀ ਰਿਹਾ, ਦੇਖੋ ਹਲੇ ਵੈਕਸੀਨੇਸ਼ਨ ਦੀ ਕੋਈ ਗੱਲਬਾਤ ਹੋ ਤਾਂ ਨਹੀਂ ਰਹੀ, ਬਟ ਉਮੀਦ ਹੈ ਕਿ ਸਾਡੇ ਜਿਹੜੇ ਆਪਣੇ ਸਾਇੰਟਿਸਟ ਨੇ ਉਹ ਜਲਦੀ ਕੁਛ ਨਾ ਕੁਛ ਇਹਦਾ ਹੱਲ ਲੱਭ ਲੈਣਗੇ। ਵੈਕਸੀਨੇਸ਼ਨ ਨਾਲੋਂ ਜਿੱਦਾਂ ਪਹਿਲਾਂ ਚੱਲਿਆ ਨਹੀਂ ਸੀ, ਚਲੋ ਆਪਣਾ ਵਿਸ਼ਾ ਤਾਂ ਹੈਗਾ ਵੀ ਮਾਈਗ੍ਰੇਸ਼ਨ ਬਾਰੇ, ਪਰ ਚਲੋ ਇਹ ਵੀ ਗੱਲਾਂ ਵਿੱਚ ਆਏ ਨੇ, ਕਿਉਂਕਿ ਜਿਹੜੇ ਆਪਣੇ ਦੇਖਣ ਵਾਲੇ ਸਰੋਤੇ ਆਪਣੇ ਦਰਸ਼ਕ ਨੇ ਵੀ ਉਹਨਾਂ ਦੀ ਮਿਲੀ ਸਾਰਿਆਂ ਦੀ ਹੀ ਪ੍ਰੋਬਲਮ ਹੈ ਇਹ। ਜਿੱਦਾਂ ਕਹਿੰਦੇ ਹਰਡ ਇਮਿਊਨਿਟੀ, ਮਤਲਬ ਜਦੋਂ ਇਹ ਸਾਰੇ ਵਰਲਡ ਜੋ ਘੁੰਮ ਗਿਆ ਨਾ ਤੇ ਕੁਛ ਇਹਨੇ ਵਾਇਰਸ ਨੇ ਕਮਜ਼ੋਰ ਪੈ ਜਾਣਾ, ਤੇ ਬਾਕੀ ਮਤਲਬ ਉਹ ਬੰਦਿਆਂ ਨੇ ਵੈਸੇ ਯੂਜ਼ ਟੂ ਹੋ ਜਾਣਾ, ਘੁਲ ਮਿਲ ਜਾਣਾ, ਰਚ ਮਿਚ ਜਾਵਾਂਗੇ ਮਤਲਬ ਆਪਾਂ ਉਹਦੇ ਨਾਲ। ਸੋ ਜੀ ਸਬਰ ਦਾ ਫਲ ਮਿੱਠਾ। ਤੇ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਨੇ ਵਿਸ਼ਾਲ ਭੱਕਨ ਜੀ, ਵੇਖ ਰਹੇ ਨੇ ਲਖਵਿੰਦਰ ਸਿੰਘ ਜੀ, ਇਹ ਮੇਰੇ ਮਾਮਾ ਜੀ ਨੇ, ਥੈਂਕ ਯੂ। ਜੁਝਾਰ ਢਿੱਲੋਂ ਜੀ, ਅਰਸ਼ਦੀਪ ਸਿੰਘ ਥਿੰਦ, ਥੈਂਕ ਯੂ। ਅਮਿਤ ਕੰਚਾਨੀ ਜੀ, ਥੈਂਕ ਯੂ ਵੈਰੀ ਮੱਚ, ਤੁਸੀਂ ਪ੍ਰੋਗਰਾਮ ਨੂੰ ਲਾਈਕ ਕਰ ਰਹੇ ਹੋ। ਤੇ ਅਮਨ ਜੀ, ਜਿਹੜੇ ਬਾਰਡਰ ਬੰਦ ਹੋਏ ਨੇ ਤੇ ਇਹਨਾਂ ਦਾ ਸਟੂਡੈਂਟ ਇਹਦੇ ਨਾਲ ਕਿੱਦਾਂ ਪ੍ਰਭਾਵਿਤ ਹੋ ਰਹੇ ਨੇ? ਮਤਲਬ ਕਹਿਣ ਤੋਂ ਮੇਰਾ ਭਾਵ ਵੀ ਜਿਹੜੇ ਸਟੂਡੈਂਟਸ ਇੰਡੀਆ ਬੈਠੇ ਨੇ ਉਹਨਾਂ ਦੇ ਵੀਜ਼ੇ ਲੱਗੇ ਹੋਏ ਨੇ, ਹੈ ਵਿਚਾਰੇ ਉਹ ਵੀ ਚਿੰਤਿਤ ਨੇ। ਚਲੋ ਹੋਏ ਤਾਂ ਆਪਾਂ ਬਾਪੂ ਬੇਬਿਆਂ ਦੀ ਗੱਲ ਕੀਤੀ ਜਾਂ ਆਪਣੇ ਹੋਰ ਮਤਲਬ ਫੈਮਿਲੀ ਮੈਂਬਰਾਂ ਦੀ, ਪਰ ਉਹ ਵੀ ਉਹਨਾਂ ਨੂੰ ਵੀ ਲੱਗ ਰਿਹਾ ਨਾ ਕਿ ਕਦੋਂ ਬਾਰਡਰ ਖੁੱਲਣਗੇ ਤੇ ਕਦੋਂ ਅਸੀਂ ਜਾਵਾਂਗੇ, ਤੇ ਉਹਨਾਂ ਦਾ ਫਿਰ ਕਿੱਦਾਂ ਮਤਲਬ ਹਿਸਾਬ ਕਿਤਾਬ? ਜੀ ਦੇਖੋ, ਜਿਹੜੇ ਸਟੂਡੈਂਟਸ ਨੇ ਜਿਨ੍ਹਾਂ ਦੇ ਵੀਜ਼ੇ ਲੱਗੇ ਨੇ, ਜਿਨ੍ਹਾਂ ਦੇ ਤਾਂ ਤਾਜ਼ੇ ਵੀਜ਼ੇ ਲੱਗੇ ਨੇਗੇ, ਹਾਂਜੀ, ਉਹਨਾਂ ਨੂੰ ਤਾਂ ਬੇਸਿਕਲੀ ਆਨਲਾਈਨ ਪੜ੍ਹਨਾ ਪੈਣਾ ਹੈ, ਤੇ ਉਹਨਾਂ ਕੋਲ ਹੋਰ ਕੋਈ ਆਪਸ਼ਨ ਨਹੀਂ ਹੈਗੀ। ਡੈਫਰ ਵਗੈਰਾ ਕਰਾ ਕੇ ਹੋ ਸਕਦਾ ਤੁਸੀਂ, ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਨਹੀਂ ਪੜ੍ਹ ਸਕਦੇ, ਬਟ ਉਹ ਵੀ ਜ਼ਿਆਦਾ ਟਾਈਮ ਯੂਨੀਵਰਸਿਟੀਜ਼ ਨੇ ਕਰਨਾ ਨਹੀਂ, ਤੇ ਜੇ ਉਹਨਾਂ ਨੇ ਕਿਸੇ ਟਾਈਮ ਤੇ ਜਾ ਕੇ ਸੀਵੀ ਕੈਂਸਲ ਕਰਤੀ ਤਾਂ ਉਹਦੇ ਨਾਲ ਵੀਜ਼ਾ ਕੈਂਸਲ ਹੋਣ ਦੇ ਵੀ ਮਤਲਬ ਚਾਂਸਸ ਹੁੰਦੇ ਨੇ। ਸੋ ਟਰਾਈ ਕਰਿਓ ਕਿ ਆਪਣੀ ਜਿਹੜੀ ਆਨਲਾਈਨ ਸਟੱਡੀ ਕਰਦੇ ਰਹੋ ਜਿੰਨਾ ਚਿਰ ਇਹ ਜਿਹੜਾ ਬਾਰਡਰ ਓਪਨ ਨਹੀਂ ਕਰਦੇ। ਬਟ ਜਿਹੜੇ ਬੱਚੇ, ਜਿਵੇਂ ਕਈ ਸੀਗਾ ਕਿ ਉਹ ਇੱਥੇ ਸਟੂਡੈਂਟ ਸੀਗੇ ਲੇਕਿਨ ਉਹ ਆਪਣੇ ਪੇਰੈਂਟਸ ਨੂੰ ਮਿਲਣ ਗਏ ਜਾਂ ਆਪਣੀ ਫੈਮਿਲੀ ਨੂੰ ਮਿਲਣ ਗਏ ਤੇ ਉੱਥੇ ਜਾ ਕੇ ਸਟਕ ਹੋ ਗਏ। ਸਾਡੇ ਆਪਦੇ ਕਈ ਕਲਾਇੰਟ ਨੇ ਜਿਹੜੇ ਵਿਚਾਰੇ ਇਦਾਂ ਮਤਲਬ ਗਏ ਸੀ ਥੋੜੇ ਟਾਈਮ ਵਾਸਤੇ, 2-3 ਵੀਕ ਵਾਸਤੇ ਗਏ ਸੀ, ਬਟ ਉੱਥੇ ਸਟਕ ਹੋ ਗਏ ਨੇ। ਸੋ ਉਸ ਕੇਸ ਦੇ ਵਿੱਚ ਦੇਖੋ, ਕੇਸ ਬਾਈ ਕੇਸ ਹੀ ਆਪਾਂ ਡੀਲ ਕਰ ਸਕਦੇ ਹਾਂਗੇ। ਜਿਨ੍ਹਾਂ ਦੇ ਸਟੂਡੈਂਟ ਵੀਜ਼ੇ ਪਏ ਨੇ ਹਲੇ, ਤੇ ਉਹਨਾਂ ਨੂੰ ਕਰਨ ਦੀ ਕੀ ਲੋੜ ਹੈ? ਮੰਨ ਲਓ ਜਿਹੜੇ ਇੱਥੇ ਸਟੂਡੈਂਟ ਸੀਗੇ ਉੱਥੇ ਜਾ ਕੇ ਸਟਕ ਹੋ ਗਏ, ਹੁਣ ਉਹਨਾਂ ਨੂੰ ਕਰਨ ਦੀ ਕੀ ਲੋੜ ਹੈ? ਮੰਨ ਲਓ ਸਟਕ ਨੇ ਇੰਡੀਆ ਜੀ, ਤੇ ਉਹ ਕਰਨ ਕੀ? ਮਤਲਬ ਕਿਹਨੂੰ ਕੰਟੈਕਟ ਕਰਨ? ਪਹਿਲੀ ਉਹ ਆਪਣੇ ਇਮੀਗ੍ਰੇਸ਼ਨ ਨੂੰ ਜਾਂ ਤੁਹਾਨੂੰ ਮਤਲਬ ਜੀ ਆਪਣੇ ਕਾਲਜ ਯੂਨੀਵਰਸਿਟੀ ਨੂੰ ਕੰਟੈਕਟ ਕਰਕੇ ਉਹ ਆਪਣਾ ਜੋ ਵੀ, ਕਿਉਂਕਿ ਦੇਖੋ ਆਪਾਂ ਇੱਥੇ ਬੈਠੇ ਆਪਣੇ ਕੋਲੇ ਹਰ ਇੱਕ ਚੀਜ਼ ਦੀ ਫੈਸਿਲਿਟੀ ਡਿਫਰੈਂਟ ਹੈਗੀ ਇੰਡੀਆ ਨਾਲੋਂ। ਕਈ ਬੱਚੇ ਇੰਡੀਆ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਬੈਠੇ ਨੇ, ਉਹਨਾਂ ਕੋਲੇ ਮਤਲਬ ਉੱਦਾਂ ਦੇ ਰਿਸੋਰਸਿਸ ਨਹੀਂ ਹੈਗੇ ਜਿਹੜੇ ਕਿ ਆਪਾਂ ਇੱਥੇ ਬੈਠ ਕੇ ਮੇਬੀ ਫੁੱਲ ਟਾਈਮ ਆਪਾਂ ਆਨਲਾਈਨ ਪੜ੍ਹ ਸਕਦੇ ਹਾਂਗੇ, ਹੈ ਨਾ, ਟਾਈਮ ਤੇ ਸਾਰਾ ਕੁਝ ਕਰ ਸਕਦੇ ਹਾਂ। ਸੋ ਅਗਰ ਇਦਾਂ ਦੀਆਂ ਕੋਈ ਦਿੱਕਤਾਂ ਆ ਰਹੀਆਂ ਨੇ ਤਾਂ ਤੁਸੀਂ ਆਪਣੇ ਜਿਹੜੇ ਤੁਹਾਡੇ ਸਰਵਿਸ ਪ੍ਰੋਵਾਈਡਰ ਨੇ, ਜਿਹੜੇ ਯੂਨੀਵਰਸਿਟੀ ਕਾਲਜ ਹੈ, ਉਹਨਾਂ ਨਾਲ ਗੱਲ ਕਰਕੇ ਉਹਨਾਂ ਨੂੰ ਆਪਣੀ ਪ੍ਰੋਬਲਮ ਦੱਸੋ। ਬਾਕੀ ਆਸਟ੍ਰੇਲੀਅਨ ਜਿਹੜੀ ਗਵਰਨਮੈਂਟ ਸੀ ਉਹਨਾਂ ਨੇ ਕੀਤਾ ਸੀ ਕਿ ਅਗਰ ਤੁਸੀਂ ਆਪਣਾ ਸਟੂਡੈਂਟ ਵੀਜ਼ਾ ਐਕਸਟੈਂਡ ਕਰਨਾ ਹੈ ਤੇ ਤੁਸੀਂ ਇਸ ਟਾਈਮ ਦੇ ਜਿਹੜਾ ਕਰੋਨਾ ਚੱਲ ਰਿਹਾ 1 ਫਰਵਰੀ ਤੋਂ ਬਾਅਦ ਤੁਸੀਂ ਪ੍ਰਭਾਵਿਤ ਹੋਏ ਹੋ ਜਿਹੜੀ ਇਹ ਕਰੋਨਾ ਦੇ ਕਰਕੇ, ਤੇ ਤੁਹਾਨੂੰ ਉਸ ਵਜ੍ਹਾ ਕਰਕੇ ਆਪਣਾ ਸਟੂਡੈਂਟ ਵੀਜ਼ਾ ਐਕਸਟੈਂਡ ਕਰਾਉਣਾ ਪੈ ਰਿਹਾ, ਤਾਂ ਉਹਦੇ ਵਿੱਚ ਜਿਹੜੀ ਗਵਰਨਮੈਂਟ ਹੈਗੀ ਉਹ ਤੁਹਾਡਾ ਫ੍ਰੀ ਆਫ ਕਾਸਟ ਹੈ ਜਿਹੜਾ ਤੁਸੀਂ ਵੀਜ਼ਾ ਐਕਸਟੈਂਡ ਕਰਵਾ ਸਕਦੇ ਹੋ। ਪਰ ਤੁਹਾਨੂੰ ਆਪਣੇ ਕਾਲਜ ਤੋਂ ਇੱਕ ਲੈਟਰ ਲਿਖਵਾਉਣੀ ਪੈਣੀ ਹੈ ਜਿਹਦੇ ਵਿੱਚ ਉਹ ਇਸ ਚੀਜ਼ ਨੂੰ ਕਨਫੈਸ ਕਰਨਗੇ ਜਾਂ ਵੈਲੀਡੇਟ ਕਰਨਗੇ ਕਿ ਵਾਕਈ ਜਿਹੜਾ ਇਹ ਬੱਚਾ ਹੈ ਇਹਦਾ ਜਿਹੜਾ ਇਹ ਵੀਜ਼ਾ ਐਕਸਟੈਂਸ਼ਨ ਹੋ ਰਹੀ ਹੈ ਇਹ ਕਰੋਨਾ ਵਾਇਰਸ ਕਰਕੇ, ਵੀ ਈਦਰ ਉਹਨਾਂ ਨੇ ਕਲਾਸਾਂ ਸਸਪੈਂਡ ਕੀਤੀਆਂ ਸੀ ਜਾਂ ਤੁਹਾਡੇ ਤੋਂ ਪੜ੍ਹ ਨਹੀਂ ਹੋਇਆ, ਵਟਐਵਰ ਦਾ ਰੀਜ਼ਨ ਮੇ ਬੀ, ਉਹਦੇ ਵਿੱਚ ਕੋਈ ਵੀ ਕਾਰਨ ਹੋ ਸਕਦਾ। ਉਹ ਆਪਣੀ ਲੈਟਰ ਲਾਉਣਗੇ, ਆਪਣੇ ਵੱਲੋਂ ਸਾਈਨ ਕਰਕੇ ਤੁਹਾਨੂੰ ਦੇਣਗੇ, ਉਹ ਤੁਹਾਡੇ ਵੀਜ਼ੇ ਦੇ ਨਾਲ ਲੱਗ ਜਾਣੀ ਹੈ, ਤਾਂ ਤੁਹਾਡੀ ਜਿਹੜੀ ਵੀਜ਼ਾ ਫੀਸ ਹੈ ਉਹ ਵੀ ਤੁਹਾਨੂੰ ਕੰਸੈਸ਼ਨ ਮਿਲ ਜਾਣਾ, ਉਹ ਮਾਫ ਹੋ ਜਾਣੀ ਹੈ। ਸੋ ਅਗਰ ਤੁਸੀਂ ਇਹਦੇ ਵਾਸਤੇ ਕੋਈ ਫੰਡਸ ਵਗੈਰਾ ਦਿਖਾਉਣੇ ਉਹਨਾਂ ਨੇ ਜਿੱਦਾਂ ਵੀਜ਼ਾ ਐਕਸਟੈਂਡ ਕਰਵਾਉਣ ਵਾਸਤੇ? ਜਨਰਲੀ ਫੰਡ ਦਿਖਾਉਣੇ ਹੁੰਦੇ ਨੇਗੇ, ਅਗਰ ਉਹ ਡਿਪੈਂਡ ਕਰਦਾ ਕਿੰਨਾ ਤੁਹਾਡਾ ਵੀਜ਼ਾ ਰਹਿੰਦਾ ਹੈਗਾ ਤੇ ਕਿੰਨਾ ਤੁਸੀਂ ਵਧਾਉਣਾ
ਹੈਗਾ, ਉਹ ਕੰਡੀਸ਼ਨ ਸਟਿਲ देयर। ਬਾਕੀ ਕੰਡੀਸ਼ਨਾਂ ਸਾਰੀਆਂ ਇਦਾਂ ਨੇਗੀਆਂ, ਮਤਲਬ ਐਜ਼ ਇਜ਼ ਨੇ, ਕਿਉਂਕਿ ਦੇਖੋ ਕੋਈ ਵੀ ਸਟੂਡੈਂਟ ਆ ਉਹ ਸ਼ੋਅ ਕਰਦੇ ਆ ਕਿ ਅਸੀਂ ਇੱਥੇ ਆ ਕੇ ਸਾਡੇ ਕੋਲ ਫਾਈਨੈਂਸ਼ੀਅਲ ਸਾਡੀ ਕੈਪੈਸਿਟੀ ਹੈਗੀ, ਬਟ ਫਿਲਹਾਲ ਜਿਹੜੀ ਇਹ ਵੇਵਰ ਹੈ ਉਹ ਵੀਜ਼ਾ ਜਿਹੜੀ ਫੀਸ ਹੈ ਉਹਦੇ ਤੇ ਉਹਨਾਂ ਨੇ ਮਾਫ ਕੀਤਾ ਹੈਗਾ। ਓਕੇ ਠੀਕ ਹੈ। ਤੇ ਉਹਦੇ ਵਿੱਚ ਮੈਂ ਜਿੱਦਾਂ ਕਿਹਾ ਸੀ ਕਿ ਤੁਹਾਨੂੰ ਕਾਲਜ ਤੋਂ ਲਿਖਵਾ ਕੇ ਦੇਣਾ ਪੈਣਾ ਹੈਗਾ, ਜਿੰਨਾ ਚਿਰ ਉਹ ਵੈਲੀਡੇਟ ਨਹੀਂ ਕਰਦੇ ਉਹਨਾਂ ਚਿਰ ਤੁਹਾਨੂੰ ਉਹ ਜਿਹੜੀ ਫੀਸ ਆ ਦੁਬਾਰੇ ਭਰਨੀ ਪੈਣੀ ਹੈ। ਤੇ ਬਾਕੀ ਇਹ ਵੀ ਹੈ ਕਿ ਕਈ ਬੱਚਿਆਂ ਨੇ ਆਨਲਾਈਨ ਵੀ ਪੜ੍ਹਾਈ ਸਟੱਡੀ ਕੰਪਲੀਟ ਕੀਤੀ ਸੀ ਤੇ ਉਹਨਾਂ ਦੇ ਪਲਾਨ ਸੀ ਕਿ ਅਸੀਂ ਅੱਗੇ ਪੜਾਂਗੇ ਮਤਲਬ ਇਸ ਤੋਂ ਬਾਅਦ, ਸੋ ਉਹਨਾਂ ਲਈ ਵੀ ਸੇਮ ਹੀ ਸਿਨਾਰੀਓ ਹੈਗਾ, ਉਹਨਾਂ ਲਈ ਫੀਸ ਨਹੀਂ ਮਾਫ ਹੋਣੀ, ਲੇਕਿਨ ਉਹ ਆਪਣਾ ਨਵਾਂ ਸਟੂਡੈਂਟ ਵੀਜ਼ਾ ਉੱਥੇ ਬੈਠੇ ਲਾ ਸਕਦੇ ਨੇ ਤੇ ਆਪਣੀ ਆਨਲਾਈਨ ਸਟੱਡੀ ਹੈ ਜਿਹੜੀ ਕੰਟੀਨਿਊ ਕਰ ਸਕਦੇ ਨੇ। ਠੀਕ ਹੈ। ਤੇ ਜਿਹੜੇ ਫਿਰ ਸਟੂਡੈਂਟ, ਮੇਰੇ ਦਿਮਾਗ 'ਚ ਗੱਲ ਹੈ, ਜਿਹੜੇ ਸਟੂਡੈਂਟ ਉੱਥੇ ਬੈਠੇ ਹੋਏ ਨੇ ਜਿਨ੍ਹਾਂ ਦਾ ਮੰਨ ਲਓ ਵੀਜ਼ਾ ਲੱਗ ਗਿਆ, ਆਨਲਾਈਨ ਸਟੱਡੀ ਉੱਥੇ ਕਰ ਰਹੇ ਨੇ, ਤੇ ਉਹਨਾਂ ਨੂੰ ਫੀਸ ਕੰਟੀਨਿਊਸਲੀ ਭਰਨੀ ਪਊਗੀ ਆਪਣੀ, ਵੀ ਜਦੋਂ ਸਮੈਸਟਰ ਖਤਮ ਹੋ ਗਿਆ ਤਾਂ ਫਿਰ ਅਗਲੇ ਸਮੈਸਟਰ ਦੀ ਫੀਸ? ਜੀ ਬਿਲਕੁਲ। ਉਹਦੇ ਵਾਸਤੇ ਕੁਝ ਯੂਨੀਵਰਸਿਟੀ ਜਾਂ ਕਾਲਜਾਂ ਵਗੈਰਾ ਨੇ ਉਹਨਾਂ ਨੂੰ ਕੋਈ ਹੈਲਪ ਦਿੱਤੀ ਵੀ ਤੁਸੀਂ ਫੀਸ ਲੇਟ ਭਰ ਸਕਦੇ ਹੋ ਜਾਂ ਕਿਸ਼ਤਾਂ 'ਚ ਇੰਸਟਾਲਮੈਂਟ 'ਚ? ਕਿਉਂਕਿ ਜਦੋਂ ਆਪਾਂ ਇੱਥੇ ਹੁੰਦੇ ਆ ਤੇ ਆਪਾਂ ਕੁਝ ਨਾ ਕੋਈ ਹੱਥ ਪੈਰ ਮਾਰਦੇ, ਕੋਈ ਕੰਮ ਕਰਕੇ ਦੋ ਪੈਸੇ ਕਮਾਉਂਦੇ ਹਨ, ਜਿੱਦਾਂ ਆਪਾਂ ਨੂੰ ਚਲੋ 20 ਘੰਟੇ ਅਲਾਓ ਵੀ ਕਰਦੇ ਆ, ਤੇ ਜਿਹੜੇ ਆਪਾਂ ਇੰਡੀਆ ਬੈਠੇ ਆ ਉਹ ਇੱਕ ਵਾਰ ਤਾਂ ਆਪਾਂ ਫੀਸ ਭਰ ਦਿੰਦੇ ਆ ਜਦੋਂ ਵੀਜ਼ਾ ਲਵਾਉਣਾ ਹੁੰਦਾ, ਤੇ ਉਹ ਫਿਰ ਉਹਨਾਂ ਦਾ ਕਿੱਦਾਂ? ਜੀ ਡੈਫੀਨਿਟਲੀ ਦੇਖੋ ਕਈ ਯੂਨੀਵਰਸਿਟੀਜ਼ ਨੇ ਕੁਝ ਸਕਾਲਰਸ਼ਿਪਸ ਦਿੱਤੀਆਂ ਨੇ ਵੀ ਜਿਹੜੇ ਕਰੋਨਾ, ਕਿਉਂਕਿ ਆਨਲਾਈਨ ਸਟੱਡੀ ਵਾਸਤੇ 10%, 15%, 20% ਅਲੱਗ-ਅਲੱਗ ਯੂਨੀਵਰਸਿਟੀ ਡਿਪੈਂਡ ਕਰਦਾ ਤੁਸੀਂ ਕਿਹੜੀ ਯੂਨੀਵਰਸਿਟੀ ਚੋਂ। ਕਈ ਯੂਨੀਵਰਸਿਟੀਜ਼ ਨੇ, ਈਵਨ ਕਈ ਕਾਲਜਸ ਵੀ ਨੇਗੇ, ਉਹ ਕੀ ਕਰ ਰਹੇ ਨੇਗੇ ਕਿ ਤੁਹਾਨੂੰ ਸਕਾਲਰਸ਼ਿਪ ਦੇ ਰਹੇ ਨੇ ਕਿ ਅਗਰ ਤੁਸੀਂ ਆਨਲਾਈਨ ਪੜ੍ਹਦੇ ਹੋਗੇ ਤਾਂ ਅਸੀਂ ਤੁਹਾਨੂੰ ਸਕਾਲਰਸ਼ਿਪ ਦੇ ਰਹੇ ਹਾਂਗੇ, ਬਟ ਉਹ ਹਰ ਇੱਕ ਯੂਨੀਵਰਸਿਟੀ ਤੇ ਐਪਲੀਕੇਬਲ ਨਹੀਂ ਹੈਗਾ। ਕਈ ਯੂਨੀਵਰਸਿਟੀਆਂ ਨੇ ਉਹ ਨਾਰਮਲ ਚੱਲ ਰਹੇ ਨੇਗੇ, ਬਟ ਇਹਦਾ ਜਿਹੜਾ ਆਨਸਰ ਹੈ ਉਹ ਇਹ ਹੈ ਕਿ ਤੁਹਾਨੂੰ ਅਗਰ ਤੁਸੀਂ ਪੜ੍ਹਨਾ ਤਾਂ ਫੀਸ ਤਾਂ ਤੁਹਾਨੂੰ ਦੇਣੀ ਮਤਲਬ ਕਿ ਪੈਂਦੀ ਹੈ, ਤਾਂ ਹੀ ਉਹ ਤੁਹਾਨੂੰ ਇਨਰੋਲ ਕਰਦੇ ਨੇ ਉਹ ਯੂਨੀਵਰਸਿਟੀ ਦੇ ਵਿੱਚ। ਇੰਸਟਾਲਮੈਂਟਸ ਕਈ ਯੂਨੀਵਰਸਿਟੀ ਇੰਸਟਾਲਮੈਂਟਸ ਵੀ ਕਰ ਰਹੀਆਂ ਨੇ, ਸੋ ਉਹ ਇੰਡੀਵਿਜੂਅਲੀ ਤੁਸੀਂ ਆਪਣੀ ਯੂਨੀਵਰਸਿਟੀ ਦੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਜਿਹੜੇ ਹਾਲਾਤ ਚੱਲ ਰਹੇ ਨੇਗੇ ਯੂਨੀਵਰਸਿਟੀਜ਼ ਨੇਗੀਆਂ ਉਹ ਐਕਸੈਪਟੇਬਲ ਨੇਗੀਆਂ, ਉਹ ਜਿਹੜੇ ਇੰਸਟਾਲਮੈਂਟ ਪਲਾਨ ਦੇ ਦਿੰਦੀਆਂ ਨੇ, ਪਰ ਯੂਨੀਵਰਸਿਟੀਜ਼ ਬਹੁਤੇ ਵੱਡੇ ਜਾਂ ਕਹ ਲਓ ਵੀ ਲੰਬੇ ਇੰਸਟਾਲਮੈਂਟ ਨਹੀਂ ਕਰਦੀਆਂ ਹੈਗੀਆਂ, ਬਟ 1 2 ਜਾਂ 3 ਇੰਸਟਾਲਮੈਂਟ ਕਰਕੇ ਤੁਸੀਂ ਆਪਣੇ ਜਿਹੜੀ ਫੀਸ ਆ ਭਰ ਸਕਦੇ ਹੋ। ਠੀਕ ਹੈ। ਵਰਿੰਦਰਪ੍ਰੀਤ ਕੌਰ ਖਰੋੜ ਜੀ ਥੈਂਕ ਯੂ, ਪ੍ਰੋਗਰਾਮ ਵੇਖ ਰਹੇ ਨੇ। ਸੁਮਨਦੀਪ ਕੌਰ ਜੀ ਥੈਂਕ ਯੂ। ਰਾਜ ਸੰਘੇੜਾ ਜੀ ਪ੍ਰੋਗਰਾਮ ਪਸੰਦ ਕਰ ਰਹੇ ਨੇ, ਤੇ ਅੰਗਰੇਜ਼ ਸਿੰਘ ਢਿੱਲੋਂ ਥੈਂਕ ਯੂ। ਇੱਕ ਭਾਜੀ ਕੁਐਸਚਨ ਹੈ ਦਵਿੰਦਰ ਸਿੰਘ ਉਹਨਾਂ ਦਾ, ਭਾਜੀ ਇੱਕ ਇਨਫੋਰਮੇਸ਼ਨ ਲੈਣੀ ਆ 190 ਦੇ ਰਿਗਾਰਡਿੰਗ ਰਜਿਸਟਰ ਨਰਸ ਆਕੂਪੇਸ਼ਨ, ਇੰਨਾ ਹੀ ਆ ਕਮੈਂਟ ਉਹਨਾਂ ਦਾ। ਜੀ ਦੇਖੋ ਰਜਿਸਟਰਡ ਨਰਸਿਸ ਨੇ ਜਿਹੜੀਆਂ ਉਹ ਕ੍ਰਿਟੀਕਲ ਸੈਕਟਰ ਦੇ ਵਿੱਚ ਆਉਂਦੀਆਂ ਨੇ, ਬਟ ਜਿਹੜੀਆਂ ਸਟੇਟ ਸੀਗੀਆਂ ਉਹਨਾਂ ਨੂੰ ਸੈਪਟੈਂਬਰ ਦੇ ਵਿੱਚ ਜਾਂ ਕਹ ਲਓ ਜੁਲਾਈ ਤੋਂ ਅਕਤੂਬਰ ਦੇ ਜਿਹੜਾ 5 ਅਕਤੂਬਰ ਤੱਕ ਬਜਟ ਆਉਣ ਤੋਂ ਪਹਿਲਾਂ ਇੱਕ ਬਹੁਤ ਛੋਟਾ ਜਿਹਾ ਕੋਟਾ ਟੋਟਲ ਦੇ ਵਿੱਚੋਂ ਮਿਲ ਕੇ 10% ਐਲੋਕੇਟ ਕੀਤਾ ਸੀਗਾ। ਉਹਦੇ ਵਿੱਚ ਜਿੱਦਾਂ ਕਿ ਅੱਜ ਕੁਈਨਜ਼ਲੈਂਡ ਸਟੇਟ ਨੇ ਆਪਣਾ ਪਾਤਾ ਵੀ ਸਾਡਾ 190 ਦਾ ਕੋਟਾ ਜਿਹੜਾ ਉਹ ਕੰਪਲੀਟ ਹੋ ਗਿਆ, ਫਿਨਿਸ਼ ਹੋ ਗਿਆ ਉਹ। ਸੋ ਉਹ ਸਟੇਟ ਬਾਈ ਸਟੇਟ ਡਿਪੈਂਡ ਕਰਦਾ, ਮੈਨੂੰ ਇਹਨਾਂ ਦਾ ਪਤਾ ਨਹੀਂ ਵੀਰ ਜੀ ਉਹਨਾਂ ਦਾ ਵੀ ਕਿਹੜੀ ਸਟੇਟ ਦੇ ਵਿੱਚ ਨੇ ਇਹ, ਤੇ ਇਹ ਜਿਹੜੇ 190 ਸਟੇਟ ਨੋਮੀਨੇਟਡ ਵੀਜ਼ਾਸ ਨੇ। ਇਹਦੇ ਵਿੱਚ ਅਗਰ ਤੁਸੀਂ ਕਿਸੇ ਜਿਹੜੀ ਸਟੇਟ ਦੇ ਵਿੱਚ ਹੈਗੇ ਹੋਗੇ, ਅਗਰ ਤੁਸੀਂ ਕੁਈਨਜ਼ਲੈਂਡ ਚੋਂ, ਤਾਂ ਬੈਡ ਨਿਊਜ਼ ਆ ਕਿ ਫॉर ਨਾਓ ਇੱਕ ਵਾਰੀ ਜਿਹੜਾ 190 ਉਹਨਾਂ ਨੇ ਉਹਨਾਂ ਦੀ ਜਿਹੜੀਆਂ ਨੰਬਰ ਸੀਗੀਆਂ ਸੀਟ ਸੀਗੀਆਂ ਉਹ ਫਿਲ ਹੋ ਗਈਆਂ ਨੇ, ਬਟ ਦਸੰਬਰ ਦੇ ਵਿੱਚ ਦੁਬਾਰਾ ਖੋਲ ਰਹੇ ਨੇ। ਸੋ ਇਸੇ ਤਰੀਕੇ ਦੇ ਨਾਲ ਸਾਰੀਆਂ ਸਟੇਟਸ ਨੂੰ ਜਿਹੜਾ ਨਵਾਂ ਨੰਬਰ ਆਫ ਸੀਟ ਸੀਗੀਆਂ ਉਹ ਐਲੋਕੇਟ ਹੋਈਆਂ ਨੇ, ਤੇ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਆਪਣਾ ਜਿਹੜਾ ਪ੍ਰੋਗਰਾਮ ਹੈ ਉਹਨੂੰ ਐਸਟੈਬਲਿਸ਼ ਕਰਕੇ ਪਬਲਿਸ਼ ਕਰਨਗੇ। ਹੋ ਸਕਦਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਾਂ ਹਫ਼ਤਿਆਂ ਦੇ ਵਿੱਚ ਸਟੇਟਸ ਜਿਹੜੀਆਂ ਆਪਣਾ ਪ੍ਰੋਗਰਾਮ ਸਟਾਰਟ ਕਰ ਦੇਣਗੀਆਂ ਜਿਹੜਾ ਉਹਨੂੰ ਲਾਂਚ ਕਰਨਾ ਹੈ। ਠੀਕ ਹੈ। ਇਹਨਾਂ ਨੇ ਜਿੱਦਾਂ ਰਜਿਸਟਰ ਨਰਸ ਦੇ ਰਿਗਾਰਡਿੰਗ ਪੁੱਛਿਆ, ਵੈਸੇ ਜਿਹੜਾ ਹੁਣ ਜਿਹੜੀ ਪੜ੍ਹਾਈ ਚੱਲਦੀ ਸਟੂਡੈਂਟ ਕਰ ਰਹੇ ਆ ਤਾਂ ਪੀਆਰ ਦਾ ਮਤਲਬ ਸਾਰਿਆਂ ਨੂੰ ਹੈ ਕਿ ਪੀਆਰ ਆਊਗੀ ਜਾਂ ਨਹੀਂ ਆਊਗੀ ਜਾਂ ਕਿੱਦਾਂ ਆਊਗੀ ਜਾਂ ਕਿਵੇਂ ਕਰਨਾ, ਤੇ ਨਰਸ ਦਾ ਇਹ ਕਿਹਾ ਜਾਂਦਾ ਕਿ ਜਿੱਦਾਂ ਹਜੇ ਫਿਲਹਾਲ ਮਤਲਬ ਇਹਦੀ ਕਾਫੀ ਡਿਮਾਂਡ 'ਚ ਹੈ ਨਰਸਿੰਗ ਜਿਹੜਾ ਹੈ, ਇਹ ਸਹੀ ਹੈ ਗੱਲ ਇਦਾਂ ਹੀ? ਜੀ ਬਿਲਕੁਲ ਸਹੀ ਹੈ, ਕਿਉਂਕਿ ਜਿਹੜੀਆਂ ਨਰਸਿਸ ਨੇਗੀਆਂ ਓਬਵੀਅਸਲੀ ਆਪਾਂ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਜਿਹੜਾ ਇੱਥੋਂ ਦਾ ਹੈਲਥ ਸਿਸਟਮ ਹੈਗਾ ਉਹਦੇ ਵਿੱਚ ਹਮੇਸ਼ਾ ਤੋਂ ਹੀ ਸ਼ਾਰਟੇਜ ਰਹੀ ਹੈਗੀ। ਉਹ ਭਾਵੇਂ ਕੋਈ ਵੀ ਸਭ ਤੋਂ ਵੱਧ ਜਿਹੜੀਆਂ ਆਕੂਪੇਸ਼ਨਸ ਨੇਗੀਆਂ ਲਿਸਟ ਦੇ ਵਿੱਚ ਉਹ ਹੈਲਥ ਰਿਲੇਟਡ ਨੇਗੀਆਂ, ਭਾਵੇਂ ਉਹ ਡਾਕਟਰਸ ਨੇਗੇ, ਭਾਵੇਂ ਉਹ ਨਰਸਿਸ ਨੇ, ਜਾਂ ਈਵਨ ਜਿੰਨੇ ਵੀ ਸਪੈਸ਼ਲਿਸਟ ਨੇ ਉਹ ਸਾਰੇ ਲਿਸਟ ਦੇ ਵਿੱਚ ਨੇਗੇ। 7-8 ਟਾਈਪ ਜਿਹੜੇ ਆਪਣੇ ਨਰਸਿਸ ਹੁੰਦੇ ਨੇ ਉਹਨਾਂ ਦੀ 7-8 ਸਪੈਸ਼ਲਾਈਜੇਸ਼ਨ ਹੁੰਦੀਆਂ ਨੇ, ਜਿੱਦਾਂ ਮੈਡੀਕਲ ਹੁੰਦੇ ਆ, ਇੱਕ ਐਨੈਸਥੈਟਿਕ ਹੁੰਦੇ ਨੇ, ਉਹ ਸਾਰੀਆਂ ਜਿਹੜੀਆਂ ਲਿਸਟ ਦੇ ਵਿੱਚ ਨੇਗੀਆਂ। ਸੋ ਨਰਸਿਸ ਦੀ ਡਿਮਾਂਡ ਰਹੀ ਹੈ ਤੇ ਅੱਗੇ ਵੀ ਰਹਿਣੀ ਹੈਗੀ, ਬਟ ਤੁਹਾਨੂੰ ਦੇਖਣਾ ਪੈਣਾ ਕਿ ਤੁਸੀਂ ਕਿਹੜੀ ਸਟੇਟ 'ਚੋਂ ਤੇ ਉਹਨਾਂ ਦਾ ਕ੍ਰਾਈਟੇਰੀਆ ਕੀ ਹੈ। ਠੀਕ ਹੈ। ਫੋਰ ਐਗਜ਼ਾਮਪਲ ਆਪਾਂ ਗੱਲ ਕਰੀਏ ਕੁਈਨਜ਼ਲੈਂਡ ਦੀ, ਤਾਂ ਕੁਈਨਜ਼ਲੈਂਡ ਦੇ ਵਿੱਚ ਅਗਰ ਤੁਸੀਂ ਵਰਕਿੰਗ ਇਨ ਕੁਈਨਜ਼ਲੈਂਡ ਦੀ ਗੱਲ ਕਰਦੇ ਹੋ ਤਾਂ 190 ਵਾਸਤੇ ਤੁਹਾਡੇ ਕੋਲ 6 ਮਹੀਨੇ ਦਾ ਐਕਸਪੀਰੀਅੰਸ ਚਾਹੀਦਾ। ਠੀਕ। ਸੋ ਮੈਂ ਜਿੰਨੇ ਕਿ ਮੈਂ ਨਰਸਿਸ ਨੂੰ ਜਾਣਦਾ, ਜਿੰਨੇ ਕਿ ਮੇਰੇ ਕਲਾਇੰਟਸ ਨੇਗੇ, ਮੈਂ ਕੋਈ ਦੇਖੇ ਨਹੀਂ ਵੀ ਜਿਹੜੇ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਜਿਨ੍ਹਾਂ ਨੂੰ ਜੌਬ ਨਾ ਮਿਲੀ ਹੋਵੇ। ਸੋ ਮੇਰਾ ਬੜਾ ਪੋਜ਼ਿਟਿਵ ਮਤਲਬ ਪ੍ਰੋਸਪੈਕਟ ਹੈ ਨਾ ਜਿਹੜੀ ਨਰਸਿੰਗ ਫੀਲਡ ਹੈਗੀ, ਇਹਦੇ ਵਿੱਚ ਤੁਹਾਨੂੰ ਜੌਬ ਵੀ ਮਿਲ ਜਾਂਦੀ ਹੈਗੀ, ਸਟੇਬਲ ਕਰੀਅਰ ਵੀ ਹੈਗਾ, ਤੇ ਪੀਆਰ ਦਾ ਵੀ ਕੋਈ ਨਾ ਕੋਈ ਹੱਲ ਡੈਫੀਨਿਟਲੀ ਹੋ ਜਾਂਦਾ। ਸੂਨਰ ਔਰ ਲੇਟਰ ਹੋ ਸਕਦਾ ਕਿ ਜਿਵੇਂ ਅੱਜ ਸਟੇਟਾਂ ਦਾ ਮੋਸਟਲੀ ਬੰਦ ਪਿਆ, ਬਟ ਜਦੋਂ ਖੁੱਲੂਗਾ ਹੋ ਸਕਦਾ ਉਦੋਂ ਤੁਹਾਡਾ ਨੰਬਰ ਆ ਜਾਏ, ਜਾਂ ਮੇਬੀ 6 ਮਹੀਨਿਆਂ ਨੂੰ ਆ ਜਾਏ ਦੁਬਾਰਾ। ਜੁਲਾਈ ਦੇ ਵਿੱਚ ਨਾਰਮਲ ਪ੍ਰੋਗਰਾਮ ਓਪਨ ਹੋਣਾ ਨੈਕਸਟ ਜਿਹੜਾ ਫਾਈਨੈਂਸ਼ੀਅਲ ਈਅਰ ਹੈ। ਸੋ
ਪੋਸੀਬਿਲਿਟੀ ਗੁੱਡ ਹੈਗੀ ਹੈ ਕਿ ਤੁਹਾਨੂੰ ਕਿਸੇ ਨਾ ਕਿਸੇ ਪੁਆਇੰਟ ਤੇ ਜਾ ਕੇ ਜਿਹੜੀ ਤੁਹਾਡੀ ਆਪਣੀ ਨੋਮੀਨੇਸ਼ਨ ਅਪਰੂਵ ਹੋ ਜਾਂਦੀ ਹੈ। ਇਹ ਵੀ ਮੇਰੇ ਖਿਆਲ ਮੰਨਿਆ ਜਾਂਦਾ ਨਾ ਕਿ ਨਰਸਿੰਗ ਵਾਸਤੇ ਜਿੱਦਾਂ ਵੀ ਥਾਂ ਥਾਂ ਤੇ ਕਾਲਜ ਨਹੀਂ ਹੈਗੇ ਕਿ ਜਿਹੜਾ ਮਰਜ਼ੀ ਕਾਲਜ ਖੋਲੇ ਤਾਂ ਨਰਸਿੰਗ ਕਰਾਉਣ ਲੱਗ ਪਏ। ਜੀ ਬਿਲਕੁਲ, ਜਿਵੇਂ ਕਈ ਹੁੰਦਾ ਕਿ ਆਪਾਂ ਆਮ ਹੀ ਵੇਖਦੇ ਕਿ ਜਿੱਦਾਂ ਪ੍ਰਾਈਵੇਟ ਕਾਲਜ ਵੀ ਖੋਲੇ ਜਾਂਦੇ ਆ, ਤੁਸੀਂ ਹਾਂ ਛੋਟੇ-ਮੋਟੇ ਕੋਰਸ ਜਾਂ ਕਈ ਤਰ੍ਹਾਂ ਦੇ ਕੋਰਸ ਹੁੰਦੇ ਆ, ਬਟ ਨਰਸਿੰਗ ਵਾਸਤੇ ਜਿਹੜੇ ਮੰਨ ਲਓ ਕਿ ਗਵਰਨਮੈਂਟ ਵੱਲੋਂ ਹੈ ਨੇ ਜਿਹੜੇ ਕਾਲਜਿਸ ਉਹ ਹੀ ਨੇ, ਬਸ ਇਦਾਂ ਨਹੀਂ ਕਿ ਕੋਈ ਵੀ ਖੋਲ ਕੇ ਬੈਠਾ ਤਾਂ ਨਰਸਿੰਗ ਕਰਵਾ ਰਿਹਾ, ਤੁਹਾਨੂੰ ਇਦਾਂ ਦਾ ਕੋਈ ਸੀਨ ਨਹੀਂ ਹੈਗਾ। ਜੀ ਡੈਫੀਨਿਟਲੀ ਉਹਦੇ ਵਿੱਚ ਇਹ ਹੈ ਕਿ ਜਿਹੜੀ ਨਰਸਿੰਗ ਕੋਈ ਵੀ ਜਿਹੜੀਆਂ ਇਦਾਂ ਦੀਆਂ ਜਿਹੜੀਆਂ ਆਕੂਪੇਸ਼ਨਸ ਨੇ ਜਾਂ ਇਵਨ ਸਟੱਡੀ ਵੀ ਕਰਾਉਣੀ ਆ, ਉਹਦੇ ਵਿੱਚ ਕੀ ਹੈ ਕਿ ਤੁਹਾਨੂੰ ਅਪਰੂਵਲਸ ਲੈਣੇ ਪੈਂਦੇ ਨੇ। ਠੀਕ ਹੈ, ਇਹਦੇ ਵਿੱਚ ਜਿਹੜੀ ਬੋਡੀ ਹੈ, ਕਾਪਰਾ ਬੋਡੀ ਹੈ, ਐਨਐਮਐਕ ਜਿਹੜੀ ਸਕਿੱਲ ਅਸੈਸਮੈਂਟਸ ਕਰਦੀ ਹੈ, ਸੋ ਉਹ ਉਹਨਾਂ ਦੀਆਂ ਆਪਣੀਆਂ ਰਿਕੁਆਇਰਮੈਂਟਸ ਨੇਗੀਆਂ ਤੇ ਉਹਦੇ ਅਕੋਰਡਿੰਗਲੀ ਬੇਸਿਕਲੀ ਜਿਹੜੀ ਬੈਚਲਰ ਕਰਦੇ ਆ ਨਰਸਿੰਗ ਦੀ, ਉਹ ਮੋਸਟਲੀ ਯੂਨੀਵਰਸਿਟੀ ਦੇ ਵਿੱਚ ਹੀ ਹੁੰਦੀ ਹੈ। ਜਿਹੜਾ ਡਿਪਲੋਮਾ ਪ੍ਰੋਗਰਾਮ ਹੈ ਉਹਦੇ ਕੁਝ ਕਾਲਜਸ ਹੈਗੇ ਨੇ, ਅਪਰੂਵਡ ਕਾਲਜਸ ਨੇ, ਇਹਨਾਂ ਦੀ ਵੈਬਸਾਈਟ ਦੇ ਉੱਤੇ ਲਿਸਟ ਬਣੀ ਹੋਈ ਹੈ ਵੀ ਕਿਹੜੇ ਕਿਹੜੇ ਅਪਰੂਵਡ ਨੇਗੇ ਕਾਲਜ। ਸੋ ਬਟ ਇੱਕ ਮੇਰੀ ਐਡਵਾਈਸ ਹੈ ਵੀ ਅਗਰ ਪੜ੍ਹਨਾ ਤਾਂ ਅਪਰੂਵਡ ਕਾਲਜ 'ਚ ਹੀ ਪੜ੍ਹਿਓ, ਕਿਉਂਕਿ ਪਿੱਛੇ ਜੇ ਕਾਲਜ ਸੀ ਉਹਨਾਂ ਦੇ ਉਹ ਅਪਰੂਵ ਨਹੀਂ ਸੀਗੇ ਤਾਂ ਬੜਾ ਕਾਫੀ ਰੌਲਾ ਪਿਆ ਸੀਗਾ। ਤੇ ਕਿਉਂਕਿ ਅੱਗੇ ਜੋ ਤੁਸੀਂ ਡਿਪਲੋਮਾ ਕਰਦੇ ਹੋ ਉਹ ਐਨਰੋਲਡ ਨਰਸ ਲਈ ਤੁਹਾਨੂੰ ਰਜਿਸਟ੍ਰੇਸ਼ਨ ਹੁੰਦੀ ਹੈ ਉਹਦੇ ਵਿੱਚ, ਤੇ ਜਦੋਂ ਤੁਸੀਂ ਬੈਚਲਰ ਕਰ ਲੈਂਦੇ ਹੋ ਤਾਂ ਰਜਿਸਟਰਡ ਨਰਸ ਮਤਲਬ ਜਿਹੜੇ ਪ੍ਰੋਪਰ ਆਰਐਨ ਬਣਦੇ ਹੈਗੇ ਨਾ। ਸੋ ਉਹ ਡਿਪਲੋਮਾ ਕਰਕੇ ਜਦੋਂ ਤੁਸੀਂ ਡਿਗਰੀ ਕਰਦੇ ਹੋਗੇ, ਅਗਲੇ ਸਟੈਪ ਤੇ ਜਾਂਦੇ ਹੋ ਤਾਂ ਉਹਦੇ 'ਚ ਤੁਹਾਨੂੰ ਕ੍ਰੈਡਿਟ ਮਿਲਦਾ ਜਿਹੜਾ ਤੁਸੀਂ ਡਿਪਲੋਮੇ ਦੇ ਵਿੱਚ ਪੜ੍ਹਿਆ ਹੁੰਦਾ, ਤਾਂ ਤੁਹਾਨੂੰ ਉਹ ਕ੍ਰੈਡਿਟ ਕਿਸੇ ਵੀ ਯੂਨੀਵਰਸਿਟੀ ਨੂੰ ਦੇਣਾ ਨਹੀਂ ਹੈਗਾ, ਪਹਿਲੀ ਗੱਲ ਤਾਂ। ਦੂਸਰੀ ਗੱਲ ਇਹ ਵੀ ਰਜਿਸਟ੍ਰੇਸ਼ਨ ਜੇ ਨਾ ਹੋਈ ਤੁਹਾਡੀ ਜਿਹੜੀ ਪੜ੍ਹਾਈ ਆ ਉਹ ਕਰਨ ਦਾ ਵੀ ਕੋਈ ਫਾਇਦਾ ਨਹੀਂ। ਸੋ ਇਸ ਕਰਕੇ ਵੈਸੇ ਬਹੁਤ ਥੋੜੇ ਕਾਲਜਸ ਨੇ ਜਿਹੜੇ ਡਿਪਲੋਮਾ ਕਰਵਾਉਂਦੇ ਨੇ। ਨਹੀਂ ਵੈਸੇ ਤੁਸੀਂ ਬੜੀ ਵਧੀਆ ਗੱਲ ਕੀਤੀ ਵੀ ਜਦ ਤੁਸੀਂ ਅਪਰੂਵਡ ਕਾਲਜ ਦੇ ਵਿੱਚ ਹੀ ਪੜ੍ਹਨਾ ਚਾਹੀਦਾ, ਵੀ ਜਿੱਦਾਂ ਐਵੇਂ ਨਹੀਂ ਕਿ ਜਿਹੜੇ ਮਰਜ਼ੀ ਜਣੇ ਖਣੇ ਤੁਸੀਂ ਕਾਲਜ 'ਚ ਚਲੇ ਗਏ ਤੇ ਆਪਣੇ ਜਿੱਦਾਂ ਕਿ ਚੱਲਦਾ ਹੀ ਆ, ਆਪਾਂ ਕਿਸੇ ਦਾ ਨਾਂ ਨਹੀਂ ਲਵਾਂਗੇ, ਬਟ ਬਹੁਤ ਸਾਰੇ ਕਾਲਜ ਖੁੱਲੇ ਤੇ ਬੰਦ ਵੀ ਹੋਏ ਆ ਨਾ। ਤੇ ਉਦੋਂ ਇੱਕ ਵਾਰੀ ਤਾਂ 2008-9 ਦੇ ਵਿੱਚ ਜਵਾਕਾਂ ਨੂੰ ਭਾਜੜਾਂ ਵੀ ਪਈਆਂ, ਇੱਥੋਂ ਤੱਕ ਕਿ ਇੱਥੇ ਕਾਲਜ ਦੇ ਨਾਮ ਇੱਕ ਦਾ ਖਾਲਸਾ ਕਾਲਜ ਰੱਖਤਾ ਸੀਗਾ ਨਾ, ਆਪਾਂ ਉਹਦਾ ਕਾਲਜ ਦਾ ਨਾਂ ਨਹੀਂ ਲੈਂਦੇ ਬਟ ਖਾਲਸਾ ਕਾਲਜ ਵੀ ਕਹਿ ਹੀ ਸਕਦੇ ਵੀ ਰੱਖਿਆ ਗਿਆ ਸੀਗਾ। ਸੋ ਇਹ ਸਹੀ ਗੱਲ ਹੈ ਵੀ ਤੁਸੀਂ ਪ੍ਰੋਪਰ ਕਾਲਜ ਦੇ ਵਿੱਚ ਪੜ੍ਹੋ, ਅਪਰੂਵਡ ਕਾਲਜ ਦੇ ਵਿੱਚ ਪੜ੍ਹੋ। ਇੱਕ ਵਾਰ ਵਾਸਤੇ ਨਾ ਵੇਖੋ ਕਿ ਕਾਲਜ ਨਹੀਂ ਜਾਣਾ ਪਊਗਾ, ਕਲਾਸਾਂ ਨਹੀਂ ਲਾਉਣੀਆਂ ਪੈਣਗੀਆਂ ਹਨਾ, ਫੀਸ ਸੌਖੀ ਬਣਾ ਲਾਂਗੇ, ਪਰ ਬਾਅਦ 'ਚ ਫਿਰ ਉਹਨਾਂ ਹੀ ਤੰਗ ਹੋਣਾ ਪੈਂਦਾ। ਬਟ ਐਂਡ ਆਫ ਦਾ ਡੇ ਦੇਖੋ, ਜੇ ਆਪਾਂ ਸਟੂਡੈਂਟ ਵੀਜ਼ੇ ਤੇ ਆਏ ਹਾਂ, ਜਿੰਨਾ ਚਿਰ ਆਪਾਂ ਆਪਣੇ ਕੋਲ ਸਰਟੀਫਿਕੇਟ ਆਪਣੇ ਹੱਥਾਂ 'ਚ ਨਹੀਂ ਆਉਂਦੇ, ਕਿਉਂਕਿ ਮੈਂ ਜਿੱਦਾਂ ਪਹਿਲਾਂ ਵੀ ਗੱਲ ਕੀਤੀ ਸੀ, ਆਪਾਂ ਕਿ ਇੱਕ ਪਲਾਨ ਬਣਾ ਕੇ ਉਹਤੇ ਸਟਿਕ ਰਹਿਣਾ ਬਹੁਤ ਜ਼ਰੂਰੀ ਹੈ। ਕਈ ਵਾਰ ਜਿਵੇਂ ਹੁਣ ਇਸ ਵੀਕ ਵੀ ਇੱਕ ਦੋ ਬੱਚੇ ਆਏ, ਉਹਨਾਂ ਨੂੰ 8-8 10-10 12-12 ਸਾਲ ਹੋ ਗਏ ਇੱਥੇ, ਬਟ ਉਹ ਪਹਿਲੇ 5-7 ਸਾਲ ਸੀ ਜਿਹੜੇ ਉਹ ਇੱਕ ਕਾਲਜ ਤੋਂ ਦੂਜੇ ਕਾਲਜ ਜੰਪ ਕਰਦੇ ਕਿਉਂਕਿ ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਸਰਕਮਸਟੈਂਸਸ ਰਹੇ ਹੋਣੇ ਨੇ, ਬਟ ਉਹ ਜੰਪ ਕਰਦੇ 5-6 ਸਾਲ ਉਹਨਾਂ ਨੇ ਜਿਹੜੇ ਆਪਣੇ ਟਾਈਮ ਦੇ ਸੀ, ਬੜੇ ਕੀਮਤੀ ਟਾਈਮ ਸੀਗਾ, ਉਹ ਕਾਲਜਾਂ ਦੇ ਵਿੱਚ ਮਤਲਬ ਆਪਣਾ ਲੰਘਾਤਾ। ਪਰ ਉਸ ਟਾਈਮ ਪੀਆਰ ਵੀ ਸੌਖੀ ਹੋ ਜਾਂਦੀ ਸੀਗੀ, ਤੇ ਅੱਜ ਕੱਲ ਤਾਂ ਵੈਸੇ ਵੀ ਤੁਹਾਨੂੰ ਪਤਾ ਹੀ ਆ ਬੜੀ ਔਖੀ ਹੋ ਰਹੀ ਹੈਗੀ। ਸੋ ਜਾਣ ਤੋਂ ਪਹਿਲਾਂ ਆਪਣੇ ਲੈਵਲ ਤੇ ਤਫਤੀਸ਼ ਜ਼ਰੂਰ ਕਰਨੀ ਬਣਦੀ ਹੈ। ਹਾਂਜੀ। ਤੇ ਇੱਕ ਭਾਜੀ ਏਕਮ ਸਿੰਘ ਹੁਣਾਂ ਦਾ ਸਵਾਲ ਹੈ ਕਿ ਹੈਲੋ ਭਾਜੀ, ਮੈਂ 491 ਵੀਜ਼ਾ ਪਾਇਆ, 4 ਮਹੀਨੇ ਹੋ ਗਏ ਐਜ਼ ਅ ਸ਼ੈਫ, ਹਜੇ ਤੱਕ ਕੋਈ ਰਿਪਲਾਈ ਨਹੀਂ ਆਇਆ, ਕਿੰਨਾ ਟਾਈਮ ਲੱਗ ਰਿਹਾ ਜੀ? ਕੁਈਨਜ਼ਲੈਂਡ ਤੋਂ। ਜਿਹੜਾ 491 ਹੈ ਜੀ, ਉਹਦਾ ਐਵਰੇਜ ਪ੍ਰੋਸੈਸਿੰਗ ਟਾਈਮ ਜਦੋਂ ਸਟਾਰਟ ਹੋਇਆ ਅਰਲੀ ਦਿਸ ਈਅਰ, ਮਤਲਬ 1 ਦਿਨ 'ਚ ਵੀ ਆਏ ਨੇ, 2 ਦਿਨ 'ਚ ਵੀ ਆਏ ਨੇ, ਬਟ ਅੱਜ ਕੱਲ ਜਿਹੜਾ ਐਵਰੇਜ ਟਾਈਮ ਹੈ ਉਹ ਲਗਭਗ 6 ਮਹੀਨੇ ਚੱਲ ਰਿਹਾ ਹੈ। ਸੋ ਹਾਲੇ ਥੋੜਾ ਜਿਵੇਂ ਤੁਸੀਂ ਕਿਹਾ ਸੀ ਵੀ ਸਬਰ ਕਰੋ ਤੇ ਸਫਰ ਦਾ ਫਲ ਜ਼ਰੂਰ ਮਿੱਠਾ ਹੋਊਗਾ। 6 ਮਹੀਨਿਆਂ ਦੇ ਵਿੱਚ ਐਵਰੇਜ ਆਪਣੇ ਆ ਰਹੇ ਨੇ। ਕੁਈਨਜ਼ਲੈਂਡ ਸਾਡਾ ਲਾਸਟ ਵੀਕ ਆਇਆ, ਉਹਨਾਂ ਨੂੰ ਵੀ ਲਗਭਗ 6 ਮਹੀਨੇ ਸਾਨੂੰ ਹੋ ਗਏ ਸੀ ਲਾਇਆ ਨੂੰ। ਠੀਕ ਹੈ ਓਕੇ। ਜਤਿੰਦਰ ਸਿੱਧੂ ਜੀ ਨੇ ਉਹ ਵੀ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਨੇ। ਤੇ ਇੱਕ ਸਵਾਲ ਹੋਰ ਆਇਆ, ਉਹ ਵੀ ਉਹਦੇ ਬਾਰੇ ਆ, ਜਿਵੇਂ ਕੋਈ ਮੰਨ ਲਓ ਸਟਕ ਹੋ ਗਿਆ ਇੰਡੀਆ ਦੇ ਵਿੱਚ ਜਾਂ ਕਿਤੇ ਵੀ, ਤੇ ਉਹਦਾ ਤਾਂ ਮੇਰੇ ਖਿਆਲ 'ਚ ਕੁਝ ਨਹੀਂ ਕੀਤਾ ਜਾ ਸਕਦਾ। ਡਿਪੈਂਡ ਕਰਦਾ ਕਿਹੜੇ ਹਾਲਾਤਾਂ ਦੇ ਵਿੱਚ ਸਟਕ ਹੋਏ ਨੇ। ਅਗਰ ਆਪਾਂ ਕੋਈ ਵਿਜ਼ਟਰ ਦੀ ਜਾਂ ਆਪਣੇ ਸਟੂਡੈਂਟ ਵੀਜ਼ੇ ਦੀ ਜਾਂ 485 ਵੀਜ਼ੇ ਦੀ ਗੱਲ ਕਰੀਏ ਤਾਂ ਆਪਾਂ ਕੁਝ ਨਹੀਂ ਕਰ ਸਕਦੇ। ਇਵਨ ਜਿਹੜਾ 485 ਵੀਜ਼ਾ ਅਗਰ ਉਹ ਤੁਹਾਡਾ ਖਤਮ ਹੋ ਗਿਆ ਜਾਂ ਖਤਮ ਹੋ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ, ਤੁਹਾਡੇ ਕੋਲੇ ਉਹਨਾਂ ਨੇ ਹਾਲੇ ਤੱਕ ਇਦਾਂ ਦੀ ਕੋਈ ਪ੍ਰੋਵੀਜ਼ਨ ਨਹੀਂ ਕੱਢੀ ਗਵਰਨਮੈਂਟ ਨੇ ਬਈ ਤੁਸੀਂ ਇਹ ਤੁਹਾਨੂੰ ਦੁਬਾਰੇ ਮਿਲ ਜੂ, ਜਿਹੜਾ ਤੁਹਾਡਾ ਟਾਈਮ ਖਰਾਬ ਹੋਇਆ ਤੁਸੀਂ ਮਤਲਬ ਦੁਬਾਰੇ ਆ ਸਕਦੇ ਹੋ, ਤਾਂ ਤੁਹਾਨੂੰ ਕੋਈ ਨਾ ਕੋਈ ਹੋਰ ਵੀਜ਼ਾ ਲੈ ਕੇ ਹੀ ਇੱਥੇ ਆਉਣਾ ਪੈਣਾ। ਫਿਰ ਉਹਦੇ ਅਕੋਰਡਿੰਗਲੀ ਅੱਗੇ ਤੁਹਾਨੂੰ ਉਹਦੀਆਂ ਸ਼ਰਤਾਂ ਨੇ ਜਿਹੜੀਆਂ, ਉਹ ਸਟੂਡੈਂਟ ਵੀਜ਼ਾ ਹੋਵੇ ਭਾਵੇਂ ਵਿਜ਼ਟਰ ਵੀਜ਼ਾ ਹੋਵੇ, ਉਹ ਕਰਕੇ ਹੀ ਅੱਗੇ ਤੁਹਾਨੂੰ ਆਪਣਾ ਜਿਹੜਾ ਕਰੀਅਰ ਦਾ ਦੇਖਣਾ ਪੈਣਾ ਅੱਗੇ ਜਾ ਕੇ। ਤੇ ਜਿਵੇਂ ਇੰਡੀਆ ਜਿਹੜੇ ਸਟੂਡੈਂਟ ਬੈਠੇ ਹੋਏ ਨੇ ਜਿਨ੍ਹਾਂ ਦੇ ਵੀਜ਼ੇ ਲੱਗ ਗਏ ਨੇ, ਜੇ ਮੰਨ ਲਓ ਕਿਸੇ ਵੀ ਕਾਰਨ ਨੂੰ ਸਟੱਡੀ ਨਹੀਂ ਕੰਟੀਨਿਊ ਰੱਖ ਪਾਉਂਦੇ, ਜਿਵੇਂ ਤੁਸੀਂ ਕਹਿੰਦੇ ਸੀਓਈ ਜੇ ਕੈਂਸਲ ਹੋ ਜਾਏ ਜਾਂ ਇਦਾਂ ਕੁਝ ਹੋ ਜਾਏ, ਤਾਂ ਉਹਦਾ ਫਿਰ ਮਤਲਬ ਵੀਜ਼ਾ ਕੈਂਸਲ ਜੇ ਸੀਓਈ ਕੈਂਸਲ ਹੋ ਗਈ? ਦੇਖੋ ਜਿਹੜਾ ਡਾਟਾਬੇਸ ਆ ਬਹੁਤ ਵੱਡਾ ਹੈ, ਠੀਕ ਹੈ। ਇੱਕ ਪ੍ਰਿਜ਼ਮਸ ਕਰਕੇ ਡਾਟਾਬੇਸ ਆ ਜਿਹਦੇ ਵਿੱਚ ਸਾਰੀਆਂ ਸੀਓਈਜ਼ ਨੇਗੀਆਂ ਨਿਕਲਦੀਆਂ ਨੇ, ਉਹਨੂੰ ਸਾਲ 'ਚ 2 ਵਾਰੀ ਸ਼ੇਕ ਕਰਦੇ ਆ ਤੇ ਦੇਖਦੇ ਆ ਵੀ ਕਿਹਦੇ ਸੀਓਈ ਕੈਂਸਲ ਆ, ਜਾਂ ਉਹਦੇ ਵਿੱਚੋਂ ਪਿਕ ਕਰਦੇ ਆ ਰੈਂਡਮਲੀ। ਸੀਓਈ ਕਿੰਨੇ ਕੈਂਸਲ ਇਮੀਗ੍ਰੇਸ਼ਨ ਨੇ ਕਰਨੀ ਹੁੰਦੀ ਜਾਂ ਕਾਲਜ ਨੇ? ਕਾਲਜ ਕੈਂਸਲ ਕਰਦਾ, ਬਟ ਇਮੀਗ੍ਰੇਸ਼ਨ ਨੂੰ ਇਮੀਗ੍ਰੇਸ਼ਨ ਕੋਲੇ ਫੁੱਲ ਐਕਸੈਸ ਆ ਉਹ ਪ੍ਰਿਜ਼ਮਸ ਜਿਹੜਾ ਸਿਸਟਮ ਹੈਗਾ। ਸੋ ਉਹਦੇ ਵਿੱਚ ਕਿਉਂਕਿ ਕਈ ਬੱਚੇ ਇੱਥੇ ਆ ਕੇ ਵੈਸੇ ਆਪਣੀਆਂ ਸੀਓਈਜ਼ ਕੈਂਸਲ ਕਰ ਲੈਂਦੇ ਨੇ, ਜਾਂ ਵਟਐਵਰ ਦਾ ਰੀਜ਼ਨ ਉਹ ਨਹੀਂ ਪੜ੍ਹਦੇ, ਜਾਂ ਹਾਲਾਤ ਇਦਾਂ ਦੇ ਹੋ ਜਾਂਦੇ ਨੇ ਕਿ ਕੁਝ ਵੀ ਕਹਿ ਸਕਦੇ ਆ ਆਪਾਂ। ਸੋ ਉਸ ਕੇਸ ਦੇ ਵਿੱਚ ਡਿਪਾਰਟਮੈਂਟ
ਇੱਕ ਦੋ ਵਾਰੀ, ਦੋ ਕੁ ਵਾਰੀ ਰਫਲੀ ਇੱਕ ਰੈਂਡਮ ਸਰਚ ਕਰਦੇ ਆ, ਜਿਹਦੇ ਵਿੱਚੋਂ ਕੁਝ ਕੁ ਐਪਲੀਕੇਸ਼ਨ ਜਿਹੜੇ ਉਹ ਦੇਖਦੇ ਆ ਵੀ ਜਿਨ੍ਹਾਂ ਦੇ ਕੈਂਸਲ ਨੇ, ਤਾਂ ਉਹਨਾਂ ਨੂੰ ਫਿਰ ਉਹ ਇੱਕ ਲੈਟਰ ਭੇਜਦੇ ਹੈਗੇ, ਨੋਇਕ ਬੋਲਦੇ ਹੈਗੇ ਕਿ ਸਾਨੂੰ ਪਤਾ ਵੀ ਤੁਹਾਡੇ ਜਿਹੜੀ ਕੰਪਲਾਇੰਸ ਹੈਗੀ ਨਹੀਂ ਹੈਗੀ ਤੁਹਾਡੀ ਵੀਜ਼ੇ ਦੀ, ਤੁਹਾਡੇ ਕੋਲ COE ਨਹੀਂ ਹੈਗੀ ਤੇ ਅਸੀਂ ਤੁਹਾਡਾ ਵੀਜ਼ਾ ਕੈਂਸਲ ਕਰਨਾ ਚਾਹੁੰਦੇ ਹਾਂ, ਠੀਕ ਹੈ। ਤੇ ਉਹਦੇ ਵਿੱਚ ਫਿਰ ਉਹ ਤੁਹਾਡੇ ਤੋਂ ਆਨਸਰ ਮੰਗਦੇ ਹੈਗੇ, 5 ਦਿਨ ਦਾ ਟਾਈਮ ਦਿੰਦੇ ਆ ਉਹਦੇ ਵਿੱਚ। ਸੋ ਉਹ ਹਾਲਾਤ ਜਿਹੜੇ ਨੇ ਉਹ ਉਦੋਂ ਬਣਦੇ ਨੇ ਜਦੋਂ ਇਦਾਂ ਦਾ ਕੁਝ ਹੋ ਜੇ, ਤੁਹਾਡੀ COE ਕੈਂਸਲ ਹੋ ਜੇ ਜਾਂ ਤੁਸੀਂ ਕਲਾਸਾਂ ਨਹੀਂ ਲਾ ਰਹੇ, ਵਟ ਐਵਰ ਦਾ ਕੇਸ ਮੇ ਬੀ, ਜਾਂ ਤੁਹਾਡੀ ਰਿਪੋਰਟ ਹੋ ਜੇ। ਸੋ ਇਸ ਕੇਸ ਦੇ ਵਿੱਚ ਅਗਰ ਤੁਸੀਂ ਬਾਹਰ ਹੋ ਤੇ ਤੁਸੀਂ ਆਪਣੀ COE ਵੀ ਕੈਂਸਲ ਕਰਾ ਲਈ, ਤਾਂ ਬੈਟਰ ਇਹੀ ਹੈ ਵੀ ਜਾਂ ਤਾਂ ਪੜ੍ਹੋ, ਭਾਵੇਂ ਰਿਡਿਊਸ ਲੋਡ ਤੇ ਲੈ ਕੇ ਪੜ੍ਹ ਲਓ, ਲੇਕਿਨ COE ਕੈਂਸਲ ਨਾ ਹੋਣ ਦਿਓ, ਕਿਉਂਕਿ COE ਕੈਂਸਲ ਹੋਗੀ ਤੇ ਤੁਸੀਂ ਅਨਲੱਕੀ ਹੋਏ ਤੇ ਤੁਹਾਡਾ ਨੰਬਰ ਆ ਗਿਆ ਤਾਂ ਉਹਨਾਂ ਨੇ ਉਹ ਵੀਜ਼ਾ ਕੈਂਸਲ ਕਰ ਦੇਣਾ ਮੋਸਟ ਲਾਈਕਲੀ, ਅਨਲੈਸ ਤੁਹਾਡੇ ਕੋਲ ਕੋਈ ਜਸਟੀਫਿਕੇਸ਼ਨ ਹੈਗੀ ਹੈ ਵੀ ਤੁਸੀਂ ਉਹ ਕਿਉਂ ਕੈਂਸਲ ਕੀਤੀ ਆ। ਬਟ ਮੈਂ ਇੱਕ ਚੀਜ਼ ਇਹ ਦੱਸਣੀ ਚਾਹੁੰਦਾ ਕਿ ਅਗਰ ਤੁਸੀਂ ਆਫਸ਼ੋਰ ਵੀ ਬੈਠੇ ਹੋ ਤੇ ਉੱਥੇ ਬੈਠ ਕੇ ਪੜ੍ਹ ਰਹੇ ਹੋ, ਜਦੋਂ ਤੁਸੀਂ TR ਲਾਉਣੀ ਹੈਗੀ, ਜਿਹੜਾ ਤੁਹਾਡਾ ਉਹ ਸਮਾਂ ਜਿਹੜਾ ਤੁਸੀਂ ਉੱਥੇ ਬੈਠ ਕੇ ਪੜ੍ਹ ਰਹੇ ਹੋਗੇ, ਉਹ ਤੁਹਾਡਾ ਕਾਊਂਟ ਹੋਊਗਾ ਆਸਟ੍ਰੇਲੀਅਨ ਸਟੱਡੀ ਰਿਕੁਆਇਰਮੈਂਟ ਦੇ ਵਿੱਚ, ਕਿਉਂਕਿ TR ਲੈਣ ਲਈ ਤੁਸੀਂ ਇੱਥੇ ਤੁਹਾਡੇ ਕੋਲੇ 2 ਸਾਲ ਦਾ ਜਿਹੜਾ ਉਹ COE ਚਾਹੀਦੀ ਹੈ 2 ਸਾਲ ਦੀ, ਤੇ ਉਹਨੂੰ ਤੁਸੀਂ ਇੱਥੇ ਪੜ੍ਹਨਾ ਹੈ, ਰਹਿਣਾ ਹੈ, ਠੀਕ ਹੈ। ਸੋ ਜਿਹੜੀ ਇਸ ਟਾਈਮ ਜਿਹੜਾ ਕੰਸੈਸ਼ਨ ਪੀਰੀਅਡ ਇਹ ਚੱਲ ਰਿਹਾ 1 ਫਰਵਰੀ ਤੋਂ ਲੈ ਕੇ 2020 ਤੋਂ, ਅਗਰ ਤੁਸੀਂ ਉੱਥੇ ਪੜ੍ਹ ਰਹੇ ਹੋ ਤਾਂ ਉਹ ਜਿਹੜਾ ਟਾਈਮ ਆ ਤੁਹਾਨੂੰ ਪੁਆਇੰਟ ਵੀ ਮਿਲ ਕਾਊਂਟ ਹੋਊਗਾ ਆਸਟ੍ਰੇਲੀਅਨ ਰਿਕੁਆਇਰਮੈਂਟ ਵਾਸਤੇ। ਤਾਂ ਜੇ ਕੋਈ ਬੰਦਾ TR ਹੈ, ਮੰਨ ਲਓ ਗਿਆ ਉੱਥੇ ਸਟਕ ਹੋਇਆ, ਨਹੀਂ ਆ ਪਾ ਰਿਹਾ, ਉਹਦਾ ਵੀ ਕੋਈ ਟਾਈਮ ਪੀਰੀਅਡ ਹੁੰਦਾ, ਮਤਲਬ ਵੀ ਤੁਸੀਂ TR ਤੋਂ ਬਾਅਦ PR ਅਪਲਾਈ ਕਰਨੀ ਤਾਂ ਇੰਨਾ ਤੁਹਾਡੇ ਕੋਲ ਟਾਈਮ ਹੈ? ਦੇਖੋ TR ਤੋਂ ਬਾਅਦ ਇਹਦਾ ਟਾਈਮ ਤਾਂ ਕੋਈ ਨਹੀਂ ਹੁੰਦਾ, ਐਜ਼ ਲੌਂਗ ਐਜ਼ ਤੁਸੀਂ ਐਲੀਜੀਬਿਲਿਟੀ ਆਪਣੀ ਜਿਹੜੀ ਉਹ ਬਣਾ ਲਈ ਹੈਗੀ, ਭਾਵੇਂ ਇੰਪਲੋਇਰ ਸਪਾਂਸਰਡ ਵੀਜ਼ਾ ਕਿਸੇ ਵੀ ਵੀਜ਼ਾ ਖੁੱਲਾ ਹੁੰਦਾ, ਮਤਲਬ TR ਤੋਂ ਬਾਅਦ ਤੁਹਾਡੇ ਕੋਲ ਖੁੱਲਾ ਮੀਨਸ ਕਿ ਟਾਈਮ ਉਹਦਾ ਜਿੰਨਾ ਚਿਰ ਮਰਜ਼ੀ ਇਨਡੈਫੀਨਿਟ ਡਿਪੈਂਡ ਕਰਦਾ ਜੀ। ਉਹ ਦੇਖੋ ਕਈ ਬੱਚੇ ਨੇਗੇ, ਅਸੀਂ ਆਪ ਖੁਦ ਲਾਈਆਂ ਨੇ ਫਾਈਲਾਂ, ਉਹਨਾਂ ਦੀ TR ਤਾਂ ਜਿਹੜਾ ਹਲੇ ਅਪਰੂਵਲ ਨਹੀਂ ਆਈ ਹੁੰਦੀ, ਮਤਲਬ ਅਸੀਂ ਆਪਣੇ ਇੱਕ ਕਲਾਇੰਟ ਦੀ ਲਾਈ ਆ, ਉਹਨਾਂ ਦੀ TR ਹਲੇ ਅਸੀਂ ਪਾਈ ਹੋਈ ਸੀ, ਮਤਲਬ 2 ਕਲਾਇੰਟਸ ਦੀ ਮੈਨੂੰ ਯਾਦ ਆ ਰਹੀ ਹੈ ਇਸ ਟਾਈਮ, ਉਹਨਾਂ ਦੀ TR ਪਾਈ ਹੋਈ ਸੀ ਵੀ TR ਆਈ ਤੇ ਆਉਣ ਦੇ ਕੁਝ ਕੁ ਮਹੀਨਿਆਂ ਬਾਅਦ ਹੀ ਉਹਨਾਂ ਦੀ ਅਗਲੇ ਸਟੈਪ ਦੀ ਜਿਹੜੀ PR ਦੀ ਜਿਹਦਾ 491 ਜਾਂ 489 ਆ ਗਿਆ ਸੀਗਾ ਤੇ ਇੱਕ 190 ਅਸੀਂ ਮਤਲਬ ਲਾਈ ਹੈਗੀ ਹੈ ਨਾ। ਸੋ ਇਹਦਾ ਕੋਈ ਟਾਈਮ ਫਰੇਮ ਨਹੀਂ, ਐਜ਼ ਲੌਂਗ ਐਜ਼ ਤੁਸੀਂ ਉਹ ਐਲੀਜੀਬਿਲਿਟੀ ਕ੍ਰਾਈਟੇਰੀਆ ਉਹਨਾਂ ਦਾ ਜਿਹੜਾ ਉਹ ਫੁੱਲਫਿਲ ਕਰਤਾ ਸਟੇਟ ਦਾ, ਠੀਕ ਹੈ, ਜਾਂ 189 ਲਈ ਤੁਹਾਡੇ ਪੁਆਇੰਟ ਇੰਨੇ ਬਣ ਗਏ ਨੇ ਕਿਸੇ ਵੀ ਤਰੀਕੇ ਦੇ ਨਾਲ, ਤਾਂ ਤੁਸੀਂ ਉਹਨੂੰ ਲੌਂਚ ਕਰ ਸਕਦੇ ਹੋ। ਬਟ ਈਵਨ TR ਦੇ ਵਿੱਚ ਵੀ ਤੁਹਾਡਾ ਕੋਈ ਇਦਾਂ ਦਾ ਕੋਈ ਪੱਕਾ ਟਾਈਮ ਫਰੇਮ ਨਹੀਂ ਹੈਗਾ ਵੀ ਉਦੋਂ ਬਾਅਦ ਤੁਹਾਡੀ PR ਪੈ ਹੀ ਜਾਣੀ ਹੈ। ਤੁਹਾਨੂੰ ਜਿਹੜਾ ਐਲੀਜੀਬਿਲਿਟੀ ਸਟੇਟ ਦਾ ਕ੍ਰਾਈਟੇਰੀਆ ਜਾਂ ਤੁਹਾਡਾ 189 ਦਾ ਜੋ ਵੀ ਕ੍ਰਾਈਟੇਰੀਆ ਉਹਨੂੰ ਮੀਟ ਕਰਕੇ ਤੁਸੀਂ ਆਪਣੀ ਐਲੀਜੀਬਿਲਿਟੀ ਬਣਾਉਣੀ ਹੁੰਦੀ ਹੈਗੀ, ਆਟੋਮੈਟਿਕ ਇਦਾਂ ਦਾ ਕੋਈ ਪ੍ਰੋਵੀਜ਼ਨ ਨਹੀਂ ਹੈਗਾ। ਆਲਰਾਈਟ ਥੈਂਕ ਯੂ। ਓਕੇ, ਸਤਵਿੰਦਰ ਜੀ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਨੇ, ਥੈਂਕ ਯੂ ਜੀ। ਗੁਰਪ੍ਰੀਤ ਕਲੇਰ ਜੀ, ਹਰਵਿੰਦਰ ਕੌਰ ਜੀ ਵਾਚਿੰਗ, ਅਮਨਦੀਪ ਕੌਰ ਵਾਚਿੰਗ, ਤੇ ਪੁਖਰਾਜ ਸਿੰਘ ਬਰਾੜ ਭੰਗੂ ਸਾਹਿਬ ਤੁਹਾਡਾ ਸਪੈਸ਼ਲ ਥੈਂਕ ਯੂ ਕਰਦੇ ਨੇ। ਭਾਜੀ ਇੱਕ ਸਵਾਲ ਹੋ ਰਿਹਾ, ਆਪਣਾ ਆਲਮੋਸਟ ਟਾਈਮ ਹੀ ਹੋ ਗਿਆ, ਅੱਧਾ ਘੰਟਾ ਸਾਨੂੰ ਮਿਲਿਆ ਸੀ ਡਾਇਰੈਕਟਰ ਸਾਹਿਬ ਵੱਲੋਂ। ਵਾਈਫ ਇਨ ਆਸਟ੍ਰੇਲੀਆ ਔਨਸ਼ੋਰ ਵੀਜ਼ਾ ਅਪਲਾਈ ਕੀਤਾ, ਸਪਾਊਸ ਡਿਪੈਂਡੈਂਟ, ਪ੍ਰੋਸੈਸਿੰਗ ਟਾਈਮ, ਮਤਲਬ ਉਹਨਾਂ ਦੇ ਮੇਰੇ ਮੁਤਾਬਕ ਸਟੂਡੈਂਟ ਵੀਜ਼ਾ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਆ ਉਹ ਪੁੱਛ ਰਹੇ ਨੇ, ਉਹ ਬੇਸਿਕਲੀ ਐਵਰੇਜ 10-12 ਮਹੀਨੇ ਲੈ ਰਹੇ ਨੇ ਜੀ। ਜਿਹੜੇ ਸਪਾਊਸ ਆਪਣੇ ਡਿਪੈਂਡੈਂਟ ਮੈਨੂੰ ਇਹ ਸਮਝ ਲੱਗੀ ਵੀ ਇਹਨਾਂ ਦੇ ਧਰਮ ਪਤਨੀ ਜੀ ਆਸਟ੍ਰੇਲੀਆ 'ਚ ਨੇ ਤੇ ਇਹ ਓਵਰਸੀਜ਼ ਨੇ, ਮਤਲਬ ਜੇ ਤਾਂ ਉਹ ਸਟੂਡੈਂਟ ਡਿਪੈਂਡੈਂਟ ਦੀ ਗੱਲ ਕਰ ਰਹੇ ਨੇ ਤਾਂ ਉਹਦੇ ਤੇ ਐਵਰੇਜ ਟਾਈਮ 10-12 ਮਹੀਨੇ ਆਰਾਮ ਨਾਲ ਲੈ ਰਹੇ ਨੇ ਜੀ ਅੱਜ ਕੱਲ੍ਹ। ਉਹ ਲੱਕੀ ਹੋ ਗਿਆ ਪਹਿਲਾਂ ਆ ਜਾਂਦਾ ਤਾਂ, ਬਟ ਇੰਨਾ ਕੁ ਟਾਈਮ ਇੱਕ ਐਵਰੇਜ ਲੱਗ ਰਿਹਾ ਜਿਹੜੇ ਆਫਸ਼ੋਰ ਬੈਠੇ ਨੇ ਬੱਚੇ ਉਹਨਾਂ ਦੇ। ਠੀਕ ਹੈ, ਤੇ ਭਾਜੀ ਥੋੜਾ ਜਿਹਾ ਪੇਸ਼ੈਂਸ ਹੀ ਰੱਖੋ ਜਿੱਦਾਂ ਪਹਿਲਾਂ ਗੱਲ ਕੀਤੀ ਸੀ। ਤੇ ਭਾਜੀ ਦਵਿੰਦਰ ਸਿੰਘ ਨੇ, ਉਹਨਾਂ ਦਾ ਵੀ ਹੈਗਾ ਕਮੈਂਟ, ਭਾਜੀ ਮਾਈ ਵਾਈਫ ਰੀਸੈਂਟਲੀ, ਕਮੈਂਟ ਬੜੀ ਛੇਤੀ ਤਾਂ ਉਹਨੂੰ ਭੇਜਦੇ, ਭਾਜੀ ਮਾਈ ਵਾਈਫ ਰੀਸੈਂਟਲੀ ਸਟਾਰਟ ਅ ਜੌਬ ਐਜ਼ ਅ ਰਜਿਸਟਰਡ ਨਰਸ in Gold Coast. Just wondering about the points for 190 visa. Currently we have on 60 points. When she completes 6-month experience in field, then we apply EOI with 60 points. Is there any chance to get invitations with 60 points, or do we have to increase the points? Thank you. ਦੇਖੋ ਜੀ, ਅਗਰ ਪੁਆਇੰਟਸ ਤੁਸੀਂ ਇਨਕਰੀਜ਼ ਕਰ ਲਓਗੇ ਉਹ ਡੈਫੀਨਿਟਲੀ ਤੁਹਾਨੂੰ ਬੈਨੀਫਿਟ ਕਰਦੇ ਨੇ, ਬਟ ਮੈਂ ਇੱਕ ਚੀਜ਼ ਕਲੀਅਰ ਕਰਨੀ ਚਾਹੁੰਦਾ ਕਿ ਜਿਹੜੇ ਸਟੇਟ ਨੋਮੀਨੇਟਡ ਵੀਜ਼ਾਸ ਹੁੰਦੇ ਨੇਗੇ, ਇਹ ਫਸਟ ਕਮ ਫਸਟ ਸਰਵ ਵੀ ਹੁੰਦੇ ਨੇ ਨੋਰਮਲੀ। ਬਟ ਅਗਰ ਬਹੁਤ ਜ਼ਿਆਦਾ ਐਪਲੀਕੇਸ਼ਨ, ਜਿੱਦਾਂ ਹੁਣ ਲਾਸਟ 1-2 ਜਿਹੜੀਆਂ ਟਰਮਸ ਗਈਆਂ ਨੇ ਉਹਨਾਂ ਦੇ ਵਿੱਚ ਇੱਕ ਦਿਨ ਦੇ ਵਿੱਚ ਹੀ ਬੜੀਆਂ ਐਪਲੀਕੇਸ਼ਨਸ ਚਲੀਆਂ ਜਾਂਦੀਆਂ ਨੇ, ਇੱਕਦਮ ਮਤਲਬ ਇਨਫਲਕਸ ਹੋ ਜਾਂਦਾ ਐਪਲੀਕੇਸ਼ਨਸ, ਮੇਬੀ 2000-3000 ਐਪਲੀਕੇਸ਼ਨ ਚਲੀ ਜਾਂਦੀਆਂ ਨੇ। ਸੋ ਉਸ ਕੇਸ ਦੇ ਵਿੱਚ ਅਗਰ ਤੁਹਾਡੇ ਪੁਆਇੰਟ ਜ਼ਿਆਦਾ ਨੇ ਤਾਂ ਤੁਹਾਨੂੰ ਉਹ ਬੈਨੀਫਿਟ ਕਰਦੇ ਨੇਗੇ। ਬਟ ਆਪਣੇ ਸਾਡੇ ਖੁਦ ਦੇ 491 ਜਿਹੜਾ ਵੀਜ਼ਾ ਹੈ ਉਹ 65-70 ਤੇ ਆਏ ਹੋਏ ਨੇਗੇ। ਸੋ ਇਦਾਂ ਦੀ ਕੋਈ ਹੈ ਨਹੀਂ ਕਿ ਤੁਹਾਨੂੰ 80-85 ਪੁਆਇੰਟ ਹੀ ਚਾਹੀਦੇ ਨੇ ਜਾਂ ਤੁਹਾਨੂੰ ਵੱਧ ਤੋਂ ਵੱਧ ਪੁਆਇੰਟ ਚਾਹੀਦੇ ਨੇ। ਅਗਰ ਤੁਹਾਡੇ 60 ਪੁਆਇੰਟ ਆਪਣੇ ਨੇ ਤਾਂ 15 ਪੁਆਇੰਟ ਤੁਹਾਨੂੰ ਸਟੇਟ ਨੇ ਦੇ ਦੇਣੇ ਨੇ 491 ਵਾਸਤੇ। ਤੁਸੀਂ 190 ਦੀ ਟਰਾਈ ਵੀ ਕਰ ਸਕਦੇ ਹੋਗੇ, ਬਟ ਉਹ ਡਿਪੈਂਡ ਕਰਦਾ ਕਿ ਉਹਨਾਂ ਕੋਲ ਨੰਬਰ ਆਫ ਸੀਟਸ ਕਿੰਨੀਆਂ ਨੇ। ਅਗਰ ਤਾਂ ਉਹਨਾਂ ਕੋਲ ਸੀਟਸ ਹੈਗੀਆਂ ਨੇ ਤਾਂ ਪੋਸੀਬਲੀ ਤੁਹਾਨੂੰ 190 ਦਾ ਇਨਵੀਟੇਸ਼ਨ ਵੀ ਆ ਸਕਦਾ, ਬਟ 491 ਦੇ ਚਾਂਸਸ ਨੇ ਜਿਹੜੇ ਉਹ ਜ਼ਿਆਦਾ ਲੱਗਦੇ ਨੇਗੇ, ਕਿਉਂਕਿ
ਜਿਹੜਾ 491 ਹੈ ਉਹ ਰੀਜਨਲ ਦੀ ਇਹਨਾਂ ਦੀ ਪ੍ਰੈਫਰੈਂਸ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਐਪਲੀਕੈਂਟਸ ਨੇ ਉਹਨਾਂ ਨੂੰ ਰੀਜਨਲ ਦੇ ਵਿੱਚ ਭੇਜੀਏ। ਜੀ ਜੀ। ਤੇ ਪਰਵਿੰਦਰ ਸਿੰਘ ਖੇਲਾ ਜੀ ਨੇ ਉਹ ਵੀ ਪ੍ਰੋਗਰਾਮ ਵੀ ਪਸੰਦ ਕਰ ਰਹੇ ਨੇ। ਰੁਪਿੰਦਰ ਮਾਨ ਜੀ ਥੈਂਕ ਯੂ। ਔਰ ਇਹ ਪਰਵਿੰਦਰ ਸਿੰਘ ਖੇਲਾ ਜੀ ਦਾ ਕਮੈਂਟ ਹੈ, ਮੈਨੂੰ ਸਮਝ ਨਹੀਂ ਲੱਗਾ, ਉਹ ਸ਼ਾਇਦ ਕਰੇ ਮੇਰੇ ਵਾਈਫ ਤਾਂ ਉਹ ਮੈਂ ਵੀਜ਼ਾ ਪਾ ਸਕਦਾ। ਭਾਜੀ ਤੁਸੀਂ ਪਲੀਜ਼ ਥੋੜਾ ਜਿਹਾ ਕਲੀਅਰ ਕਰਕੇ ਲਿਖਿਓ ਕਮੈਂਟ, ਜਾਂ ਤੁਸੀਂ ਭਾਜੀ ਹੁਣਾਂ ਨੂੰ ਸਕਰੀਨ ਤੇ ਨੰਬਰ ਚੱਲ ਰਿਹਾ ਹੋਣਾ, ਜਾਂ ਤੁਸੀਂ ਉਸ ਤੇ ਪਲੀਜ਼ ਕੰਟੈਕਟ ਕਰ ਲਿਓ। ਮੈਨੂੰ ਸਮਝ ਨਹੀਂ ਲੱਗਾ ਕਿ ਤੁਸੀਂ ਕੀ ਕਹਿਣਾ ਚਾਹ ਰਹੇ ਹੋ। ਆਮ ਰੀਅਲੀ ਸੌਰੀ। ਤੇ ਭਾਜੀ ਆਪਣਾ ਟਾਈਮ ਹੋ ਗਿਆ ਜੀ, ਅੱਧਾ ਘੰਟਾ ਮਿਲਿਆ ਸੀ। ਹੋਰ ਕੋਈ ਗੱਲਬਾਤ ਕੋਈ ਕੁਐਸਚਨ ਆਪਾਂ ਲੈ ਸਕਦੇ ਹਾਂਗੇ ਜਾਂ ਫਿਰ ਮੋਸਟਲੀ ਮੈਂ ਕਿਹਾ ਵੀ ਇਹ ਹੋ ਗਿਆ ਜਿਹੜੇ ਆਏ ਸੀਗੇ, ਤੇ ਫਿਰ ਤੁਹਾਡੇ ਨਾਲ ਕੰਟੈਕਟ ਕਰ ਲੈਣਗੇ ਜਿੱਦਾਂ ਕਿਸੇ ਨੇ। ਜੀ ਬਿਲਕੁਲ, ਹਾਂਜੀ। ਤਾਂ ਦੋਸਤੋ ਇਹ ਸੀਗੀਆਂ ਸਾਡੀਆਂ ਕੁਝ ਮਤਲਬ ਅੱਜ ਦੇ ਪ੍ਰੋਗਰਾਮ ਦੀਆਂ ਕੁਝ ਹਲਕੀਆਂ ਫੁਲਕੀਆਂ ਜਿਹੀਆਂ ਗੱਲਾਂ। ਸੋ ਆਪਣਾ ਪਰਵਿੰਦਰ ਸਿੰਘ ਖੇਲਾ ਜੀ ਤੁਸੀਂ ਪਲੀਜ਼ ਅੱਜ ਜਾਂ ਨੈਕਸਟ ਪ੍ਰੋਗਰਾਮ ਦੇ ਵਿੱਚ ਕਮੈਂਟ ਕਰ ਲਿਓ, ਜਾਂ ਤੁਸੀਂ ਅਮਨ ਜੀ ਦੇ ਫੋਨ ਤੇ ਆਪਣਾ ਤੁਸੀਂ ਮੈਸੇਜ ਕਰ ਦਿਓ। ਸੋ ਉਮੀਦ ਕਰਦੇ ਹਾਂ ਕਿ ਤੁਸੀਂ ਇਹ ਪ੍ਰੋਗਰਾਮ ਸਾਡਾ ਲਾਈਕ ਕੀਤਾ ਹੋਊਗਾ। ਸੋ ਪਲੀਜ਼ ਲਾਈਕ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ, ਤੇ ਇਸ ਤਰ੍ਹਾਂ ਹੀ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਹੁਣ ਨੈਕਸਟ ਪ੍ਰੋਗਰਾਮ ਜਿਹੜਾ ਲਾਈਵ ਲੈ ਕੇ ਆ ਰਹੇ ਨੇ ਉਹ ਸਾਡੇ ਮਸਲੇ ਤੇ ਸਾਡੇ ਹੱਲ, ਮਤਲਬ ਮਸਲੇ ਵੀ ਆਪਣੇ ਤੇ ਹੱਲ ਵੀ ਆਪਾਂ ਹੀ ਕਰਨੇ ਆ। ਉਹ 7 ਵਜੇ ਜਿੱਦਾਂ ਕਿ ਤੁਹਾਨੂੰ ਪਤਾ ਹਰ ਬੁੱਧਵਾਰ ਤੇ ਹਰ ਐਤਵਾਰ ਪ੍ਰੋਗਰਾਮ ਲਾਈਵ ਹੁੰਦਾ ਹੈ, ਸਾਡੇ ਮਸਲੇ ਸਾਡੇ ਹੱਲ। ਸੋ ਪਲੀਜ਼ ਜੁੜੇ ਰਹਿਣਾ, ਵੇਖਣਾ ਨਾ ਭੁੱਲਣਾ, ਤੇ ਇਸ ਪ੍ਰੋਗਰਾਮ ਨੂੰ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰਿਓ। ਤੇ ਠੀਕ ਹੈ, ਚੱਲੀਏ ਫਿਰ। ਬਿਲਕੁਲ। ਤੇ ਹੁਣ ਦਿਓ ਸਾਨੂੰ ਇਜਾਜ਼ਤ, ਮਿਲਦੇ ਆ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ।